ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਣੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, CI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ 408-272-5200 ਤੇ ਕਾਲ ਕਰਕੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਸਾਡੇ ਕੋਲ ਸਪੈਸ਼ਲ ਕੰਪੀਟੈਂਸ ਜਿਹੜੀ ਆ ਇਕਨੋਮਿਕ ਤੇ ਫੋਰਨ ਅਫੇਅਰ ਦੇ ਮਾਮਲੇ ਦੇ ਵਿੱਚ ਹੈ ਨਹੀਂ। ਸਾਡਾ ਮਤਲਬ ਇਹ ਨਹੀਂ ਹੁੰਦਾ ਵੀ ਆਰਟੀਕਲ 3 ਦੇ ਮੁਤਾਬਕ ਜੋ ਕੌਂਸਟੀਟਿਊਸ਼ਨ ਦਾ ਆ ਉਹ ਤੁਸੀਂ ਕਿਸੇ ਵੀ ਕੰਟਰੀ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਆ ਉਹ ਟੈਰਿਫਸ ਲਾ ਦੇਵੇ। ਕਹਿੰਦੇ IEEPA ਡਜ਼ ਨਾਟ ਆਥੋਰਾਈਜ਼ ਦਾ ਪ੍ਰੈਜ਼ੀਡੈਂਟ ਟੂ ਇੰਪੋਜ਼ ਦਾ ਟੈਰਿਫ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਡਿਸੀਜਨ ਆਇਆ। US ਦੀ ਸੁਪਰੀਮ ਕੋਰਟ ਨੇ ਡੋਨਲਡ ਟਰੰਪ ਹੋਣਾ ਦੇ ਅਗੇਂਸਟ ਜਿਹੜਾ ਡਿਸੀਜਨ ਦੇ ਦਿੱਤਾ ਆ ਕਿ ਗਲੋਬਲ ਟੈਰਿਫਸ ਜੋ ਲਾਏ ਗਏ ਆ ਉਹ ਗਲਤ ਹੈਗੇ ਆ। ਸੋ ਉਹ ਇਨਵੈਲਿਡ ਹੈਗੇ ਆ। ਸੁਪਰੀਮ ਕੋਰਟ ਨੇ 6 ਦੇ ਮੁਕਾਬਲੇ 3 ਦੇ ਨਾਲ ਅੱਜ ਸਵੇਰੇ, ਹੁਣ ਤੋਂ ਕੁਝ ਮਿੰਟ ਪਹਿਲਾਂ, ਇਹ ਡਿਸੀਜਨ ਦਿੱਤਾ ਹੈ ਕਿ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਜੋ 1977 ਦਾ ਸਟੈਚੂ ਹੈਗਾ, ਜਿਹਦੇ ਮੁਤਾਬਕ ਪ੍ਰੈਜ਼ੀਡੈਂਟ ਕੋ ਅਥਾਰਟੀ ਆ to regulate or prohibit certain international transaction during a national emergency। ਨੈਸ਼ਨਲ ਐਮਰਜੈਂਸੀ ਦੇ ਮੁਤਾਬਕ ਜੇ ਕਦੇ ਹੋਇਆ ਹੋਵੇ ਵੀ ਮੰਨ ਲਓ ਲੜਾਈ ਲੱਗ ਗਈ ਜਾਂ ਕੁਝ ਹੋਰ, ਫੇਰ ਕਰ ਸਕਦੇ ਆ, ਪਰ ਅਦਰਵਾਈਜ਼ ਪ੍ਰੈਜ਼ੀਡੈਂਟ ਨੂੰ ਟੈਰਿਫਸ ਲਾਉਣ ਦਾ ਕੋਈ ਹੱਕ ਨਹੀਂ ਹੈਗਾ। ਸੋ ਚੱਕ ਸ਼ੂਮਰ ਹੋਣਾ ਨੇ ਇਸ ਡਿਸੀਜਨ ਦਾ ਜਿਹੜਾ ਵੈਲਕਮ ਕੀਤਾ ਹੈ। ਕਹਿੰਦੇ ਵੀ ਇਹ ਹਰ ਇੱਕ ਅਮਰੀਕਨ ਕੰਜ਼ਿਊਮਰ ਦੀ ਜਿੱਤ ਹੈਗੀ ਆ। ਸੈਨੇਟ ਦੇ ਡੈਮੋਕ੍ਰੇਟ ਜਿਹੜੇ ਹੈਗੇ ਆ, ਟੌਪ ਡੈਮੋਕ੍ਰੇਟ ਆ ਚੱਕ ਸ਼ੂਮਰ, ਉਹਨਾਂ ਨੇ ਇਹ ਕਿਹਾ ਵੀ ਜੋ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈਗੀ ਆ ਗਲੋਬਲ ਟੈਰਿਫਸ ਦੇ ਸੰਬੰਧ ਦੇ ਵਿੱਚ ਵੀ ਇਹ ਇਲੀਗਲ ਆ। ਇਹ ਹਰ ਇੱਕ ਅਮਰੀਕਨ ਦੀਆਂ ਜੇਬਾਂ ਨੂੰ ਜਿਹੜਾ ਆ ਉਹ ਬਚਾਊਗੀ, ਵਾਲਟ ਨੂੰ ਬਚਾਊਗੀ, ਕਿਉਂਕਿ ਜਦੋਂ ਦੇ ਟੈਰਿਫ ਲੱਗੇ ਆ ਆਪਾਂ ਦੇਖਿਆ ਵੀ ਚੀਜ਼ਾਂ ਦੇ ਵਿੱਚ ਕਾਫੀ ਜ਼ਿਆਦਾ ਮਹਿੰਗਾਈ ਵੀ ਹੋਈ ਹੈਗੀ ਆ। ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਕਾਇਓਟਿਕ ਤੇ ਇਲੀਗਲ ਟੈਰਿਫ ਟੈਕਸ ਲਾਇਆ ਗਿਆ ਸੀ, ਉਹਦੇ ਨਾਲ ਚੀਜ਼ਾਂ ਬਹੁਤ ਮਹਿੰਗੀਆਂ ਹੋਈਆਂ, ਇਕੋਨਮੀ ਬੜੀ ਜਿਹੜੀ ਆ ਅਨਸਟੇਬਲ ਹੋਈ ਹੈਗੀ ਆ। ਜੀ, ਸੋ ਸਕੋਟਸ ਨੇ ਪੋਟਸ ਨੂੰ ਇੱਕ ਹਿਸਾਬ ਦੇ ਨਾਲ ਹਰਾ ਦਿੱਤਾ ਕਹਿ ਲਓ, ਜਾਂ ਉਹਨਾਂ ਨੂੰ ਦੱਸ ਦਿੱਤਾ ਵੀ ਭਾਈ, ਪੋਟਸ ਨੂੰ ਦੱਸਤਾ ਵੀ ਤੇਰੇ ਕੋਲ ਇਹ ਸ਼ਕਤੀ ਨਹੀਂ ਹੈਗੀ, ਇਹ ਕੋਈ ਨੈਸ਼ਨਲ ਐਮਰਜੈਂਸੀ ਨਹੀਂ ਚੱਲ ਰਹੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਹੈਗੇ। The government thus concede as it must that president enjoys no inherent authority to impose tariffs during peacetime, and it does not defend the challenge tariffs as an exercise of president's war-making powers. The United States, after all, is not at war with every nation in the world. So Supreme Court ਨੇ ਜਿਹੜਾ ਉਹ ਦੱਸ ਦਿੱਤਾ
ਵੀ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲ ਕੋਈ ਅਥਾਰਟੀ, ਇਨਹੈਰੈਂਟ ਅਥਾਰਟੀ ਨਹੀਂ ਹੁੰਦੀ ਵੀ ਉਹ ਟੈਰਿਫ ਨੂੰ ਪੀਸ ਟਾਈਮ ਦੇ ਵਿੱਚ, ਸ਼ਾਂਤੀ ਦੇ ਕਾਲ ਦੇ ਦੌਰਾਨ ਵੀ ਇਸ ਤਰੀਕੇ ਦੇ ਨਾਲ ਲਗਾ ਸਕਣ। ਕਹਿੰਦੇ ਵੀ ਇਹ ਡਿਫੈਂਡ ਕਰਨਾ ਵੀ ਚੈਲੰਜ ਜਿਹੜਾ ਕਰਨਾ ਵੀ ਟੈਰਿਫ ਵੀ ਇਹ ਐਕਸਰਸਾਈਜ਼ ਹੈ ਪ੍ਰੈਜ਼ੀਡੈਂਟ ਦੀ ਵਾਰ ਮੇਕਿੰਗ ਪਾਵਰਸ ਨੂੰ ਜਿਹੜਾ ਉਹ ਲੈ ਕੇ, ਤੇ ਨਾਲ ਸੁਪਰੀਮ ਕੋਰਟ ਨੇ ਕਿਹਾ ਵੀ ਇਦਾਂ ਨਹੀਂ ਹੋ ਸਕਦਾ ਵੀ ਤੁਸੀਂ ਵਾਰ ਦੇ ਉੱਤੇ ਹੈਗੇ ਆ ਹਰ ਇੱਕ ਮੁਲਕ ਦੇ ਨਾਲ ਇਨ ਦਿਸ ਵਰਲਡ। ਸੋ ਕਾਮਨ ਸੈਂਸ ਕਹਿੰਦੇ ਸੁਜੈਸਟ ਕਰਦੀ ਆ ਵੀ ਇਹ ਕਾਂਗਰੈਸ਼ਨਲ ਪ੍ਰੈਕਟਿਸ ਆ ਤੇ ਇਹ ਕਨਫਰਮ ਜਿਹੜਾ ਇਸ ਦੇ ਵਿੱਚ ਹੁੰਦੀ ਆ। ਕਾਂਗਰਸ ਨੂੰ ਇਹ ਡੈਲੀਗੇਟ ਕੀਤੀ ਗਈ ਆ ਆਪਣੀ ਟੈਰਿਫ ਦੀ ਜਿਹੜੀ ਉਹ ਪਾਵਰ ਐਕਸਪਲਿਸਿਟ ਟਰਮਸ ਦੇ ਵਿੱਚ ਸੰਵਿਧਾਨ ਦੇ ਵਿੱਚ, ਤੇ ਕਹਿੰਦੇ ਵੀ ਇਹ ਸਟ੍ਰਿਕਟ ਲਿਮਿਟਸ ਜਿਹੜੀਆਂ ਇਸ ਦੇ ਉੱਤੇ ਸਬਜੈਕਟ ਟੂ ਸਟ੍ਰਿਕਟ ਲਿਮਿਟਸ, ਵੀ ਇਹ ਨਹੀਂ ਆ ਵੀ ਇਹਦੇ ਵਿੱਚ ਕੋਈ ਢਿੱਲ ਜਿਹੜੀ ਉਹ ਮੱਠ ਜਿਹੜੀ ਦੱਸੀ ਜਾ ਸਕਦੀ ਆ। ਕਾਂਗਰਸ ਨੇ ਕਹਿੰਦੇ ਵੀ ਕਨਸਟੈਂਟਲੀ ਯੂਜ਼ ਕੀਤੇ ਆ ਵਰਡਸ ਡਿਊਟੀ ਜਦੋਂ ਇਹ ਸਟੈਚੂਜ਼ ਜਿਹੜੇ ਉਹ ਲਾਏ ਜਾਂਦੇ ਨੇ, ਅਥਾਰਟੀ ਡੈਲੀਗੇਟ ਕੀਤੀਆਂ ਗਈਆਂ ਆ ਟੈਰਿਫ ਇੰਪੋਜ਼ ਕਰਨ ਦੇ ਲਈ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਹੋਇਆ ਆ। ਸੋ ਈਪਾ IEEPA ਟੈਰਿਫ ਜਿਹੜੇ ਇਸ ਤਰੀਕੇ ਦੇ ਨਾਲ ਲਾਉਣੇ ਉਸ ਨੂੰ ਇਲੀਗਲ ਕਰਾਰ ਦੇ ਦਿੱਤਾ ਹੈ, ਗੈਰ ਕਾਨੂੰਨੀ ਕਰਾਰ ਜਿਹੜਾ ਉਹ ਦੇ ਦਿੱਤਾ ਹੈਗਾ ਆ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਜਿਹੜਾ ਕੋਰਟ ਸੁਪਰੀਮ ਕੋਰਟ ਦਾ ਦੱਸਿਆ ਹੀ ਆ ਵੀ ਉਹਨਾਂ ਨੇ ਕਹਿ ਹੀ ਦਿੱਤਾ ਵੀ ਕਿਸੇ ਵੀ ਕਹਿੰਦੇ ਵੀ ਉੱਦਾਂ ਸਾਡਾ ਕੰਮ ਨਹੀਂ ਹੈਗਾ ਆਰਥਿਕ ਤੌਰ ਦੇ ਉੱਤੇ ਜਾਂ ਫੋਰਨ ਅਫੇਅਰਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕਲੇਮ ਕਰੀਏ ਵੀ ਆ ਸਾਡੀ ਕੰਪੀਟੈਂਸ ਆ, ਪਰ ਸਾਡਾ ਕਲੇਮ ਇਹੀ ਆ ਜੋ ਸਾਨੂੰ ਤੀਜੇ ਆਰਟੀਕਲ ਸੰਵਿਧਾਨ ਦੇ ਨੇ ਸਾਨੂੰ ਅਸਾਈਨ ਕੀਤਾ ਹੋਇਆ ਰੋਲ, ਵੀ ਉਹਦਾ ਅਸੀਂ ਰੋਲ ਫੁੱਲਫਿਲ ਕਰਦੇ ਹੋਏ ਇਹ ਕਨਫਰਮ ਕਰਦੇ ਆ, ਇਹ ਕਹਿੰਦੇ ਆ ਵੀ IEPA ਦੇ ਨਾਲ ਪ੍ਰੈਜ਼ੀਡੈਂਟ ਜਿਹੜਾ ਆ ਉਹ ਟੈਰਿਫ ਇੰਪੋਜ਼ ਨਹੀਂ ਕਰ ਸਕਦਾ ਹੈਗਾ। ਟਰੰਪ ਹੁਣੇ ਕੱਲ ਸੁਪਰੀਮ ਕੋਰਟ ਦੇ ਉੱਤੇ ਨਜ਼ਲਾ ਜਿਹੜਾ ਉਹ ਝਾੜ ਰਹੇ ਸੀਗੇ, ਅੱਜ ਵੀ ਉਹਨਾਂ ਨੇ ਇਸ ਦੇ ਉਲਟ ਹੀ ਬਿਆਨ ਜਿਹੜੇ ਉਹ ਦਿੱਤੇ ਆ। ਉਹ ਕਹਿੰਦੇ ਵੀ ਨਹੀਂ ਇਹ ਇੱਕ ਹਿਸਾਬ ਦੇ ਨਾਲ ਗਲਤ ਫੈਸਲਾ ਆ ਜੋ ਸੁਪਰੀਮ ਕੋਰਟ ਨੇ ਕਿਹਾ। ਇੱਥੋਂ ਤੱਕ ਕਿ ਉਹਨਾਂ ਨੇ ਸ਼ਬਦ ਡਿਸਗ੍ਰੇਸ ਵੀ ਜਿਹੜਾ ਉਹ ਵਰਤਿਆ ਹੈਗਾ। ਸੋ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਆ ਟੈਰਿਫਸ ਨੂੰ ਜਿਹੜਾ ਲੈ ਕੇ, ਉਹ ਇੱਕ ਡਿਸਗ੍ਰੇਸ ਹੈਗੀ ਆ, ਇੱਕ ਬਹੁਤ ਮਾੜੀ ਜਿਹੜੀ ਉਹ ਗੱਲ ਹੈਗੀ ਆ। ਸੋ 3 ਜਸਟਿਸਿਸ ਕਲੈਰੈਂਸ ਥਾਮਸ, ਸੈਮੂਅਲ ਅਲੀਟੋ ਤੇ ਬ੍ਰੈਟ ਕੈਬਨਾ, ਇਹਨਾਂ ਨੇ ਡਿਸੈਂਟ ਕੀਤਾ। ਜਿਹੜੇ 3 ਉਲਟ ਵੋਟ ਪਾਉਣ ਵਾਲੇ, ਉਲਟ ਤੋਂ ਭਾਵ ਵੀ ਜਿਹੜੇ ਕਹਿੰਦੇ ਸੀਗੇ ਵੀ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੈਗੀ ਆ, ਸ਼ਕਤੀ ਹੋਣੀ ਚਾਹੀਦੀ ਆ ਇਹ ਟੈਰਿਫ ਲਾਉਣ ਵਾਲੀ, ਉਹ 3 ਜਸਟਿਸ ਸੀਗੇ। ਬਾਕੀ 6 ਜਸਟਿਸਿਸ ਨੇ ਕਿਹਾ ਵੀ ਨਹੀਂ ਇਹਦੇ ਵਿੱਚ ਜਿਹੜੇ ਆ ਤੁਸੀਂ ਨਹੀਂ ਲਗਾ ਸਕਦੇ ਹੈਗੇ। ਸੋ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਲਗਾਏ ਗਏ ਜਸਟਿਸਿਸ ਦੇ ਵਿੱਚੋਂ ਜਿਹੜੀ ਐਮੀ ਕੋਨੀ ਬੈਰਟ ਉਹਨਾਂ ਨੇ ਵੀ ਤੇ ਜਿਹੜੇ ਬਾਕੀਆਂ ਨੇ ਵੀ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਆ ਵੀ ਰਾਸ਼ਟਰਪਤੀ ਦੇ ਕੋਲ ਟੈਰਿਫ ਲਾਉਣ ਦੀ ਸ਼ਕਤੀ ਨਹੀਂ ਹੈਗੀ। ਹੁਣ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਮੁਲਕ ਉਹ ਵੇਟ ਕਰ ਰਹੇ ਆ, ਉਹ ਦੇਖ ਰਹੇ ਹੋਣਗੇ ਵੀ ਅੱਛਾ ਹੁਣ ਜੇ ਟੈਰਿਫ ਲਾ ਨਹੀਂ ਸਕਦੇ ਤੇ ਅਸੀਂ ਜਿਹੜਾ ਇਸ ਦੇ ਵਿੱਚ ਕੀ ਜਿਹੜਾ ਕਰਨਾ ਆ। ਭਾਰਤ ਵੀ ਇਸ ਨੂੰ ਬੜੇ ਕਲੋਜ਼ਲੀ ਵਾਚ ਕਰ ਰਿਹਾ ਹੋਊਗਾ, ਹੋਰ ਮੁਲਕ ਵੀ ਜਿਹੜੇ ਉਹ ਵਾਚ ਕਰ ਰਹੇ ਹੋਣਗੇ। ਹੁਣ ਗੱਲ ਇਹ ਵੀ ਆ ਹਰਜੋਤ ਸਿੰਘ ਜੀ, ਜਿਹੜੀਆਂ ਡੀਲਾਂ ਬਣ ਗਈਆਂ ਆ ਉਹ ਕੀ ਡੀਲਾਂ ਬਰਕਰਾਰ ਰਹਿਣਗੀਆਂ ਕਿ ਨਹੀਂ ਰਹਿਣਗੀਆਂ, ਕਿਵੇਂ ਜਿਹੜਾ ਉਹ ਹੋਊਗਾ। ਪਰ ਕਿਉਂਕਿ ਜੇ ਆਲਰੇਡੀ ਦੋਨਾਂ ਮੁਲਕਾਂ ਦੇ ਦਰਮਿਆਨ ਸਮਝੌਤਾ ਹੋ ਹੀ ਗਿਆ ਤਾਂ ਲੱਗ ਤਾਂ ਇਹੀ ਰਿਹਾ ਆ ਵੀ ਉਹ ਡੀਲ ਜਿਹੜੀ ਉਹ ਬਰਕਰਾਰ ਰਹੇਗੀ। ਹੁਣ ਉਹਨਾਂ ਮੁਲਕਾਂ ਦੀਆਂ ਜਿਹੜੀਆਂ ਲੌਬਿੰਗ ਫਰਮਸ ਹੋਣਗੀਆਂ ਉਹ ਮੈਨੂੰ ਲੱਗਦਾ ਵੀ ਇੱਥੇ ਜ਼ੋਰ ਪਾਉਣਗੀਆਂ ਵੀ ਕਿਸ ਤਰੀਕੇ ਦੇ ਨਾਲ। ਪਰ ਇਸ ਚੀਜ਼ ਨੂੰ ਭਾਰਤ ਵਰਗੇ ਮੁਲਕ ਤੇ ਹੋਰ ਜਿਹੜੇ ਇਹਦੇ ਨਾਲ ਦੇ ਮੁਲਕ ਆ ਉਹ ਇਸ ਚੀਜ਼ ਨੂੰ ਐਂਗਲ ਨੂੰ ਧਿਆਨ 'ਚ ਰੱਖਣ ਵੀ ਟਰੰਪ ਹੁਣਾਂ ਦੇ ਕੋਲ ਜੇ IEEPA ਦੇ ਨਾਲ ਟੈਰਿਫ ਲਾਉਣ ਦੀ ਕਹਿ ਲਓ ਵੀ ਮੌਕਾ ਨਹੀਂ ਆ ਤੇ ਇਹਨਾਂ ਨੇ ਕੋਈ ਨਾ ਕੋਈ ਹੋਰ ਤਰੀਕਾ ਜਿਹੜਾ ਉਹ ਲੱਭ ਲੈਣਾ ਜਿਸ ਦੇ ਨਾਲ ਜਿਹੜੇ ਟੈਰਿਫ ਆ ਉਹ ਲਗਾਏ ਜਾ ਸਕਦੇ ਆ, ਜਿਸ ਦੇ ਨਾਲ ਉਹਨਾਂ ਨੇ ਕੋਈ ਨਾ ਕੋਈ ਹੋਰ ਸਟੈਚੂਜ਼ ਜਿਹੜਾ ਆ ਉਹ ਲੱਭ ਕੇ ਇਸ ਪਾਸੇ ਵੱਲ ਨੂੰ ਕਦਮ ਜਿਹੜੇ ਉਹ ਵਧਾ ਸਕਦੇ ਆ। ਸੋ ਅਜੇ ਇਹਨਾਂ ਮੁਲਕਾਂ ਨੂੰ ਬੜਾ ਖੁਸ਼ ਹੋਣ ਦੀ ਜਾਂ ਨੱਚਣ ਟੱਪਣ ਦੀ ਕੋਈ ਬੜੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ, ਉਹਨਾਂ ਨੂੰ ਸਮੇਂ ਦੀ ਰਫ਼ਤਾਰ ਨੂੰ ਦੇਖਣਾ ਪਊਗਾ। ਪਰ ਅੱਜ ਉਹਦਾ ਝਟਕਾ ਜਿਹੜਾ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਇਸ ਦੇ ਵਿੱਚ ਵੱਡਾ ਹੀ ਜਿਹੜਾ ਉਹ ਦੇ ਦਿੱਤਾ ਵੀ ਪ੍ਰੈਜ਼ੀਡੈਂਟ ਦੇ ਕੋਲ ਸ਼ਕਤੀ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਟੈਰਿਫਸ ਲਾਉਣ ਦੀ, ਇਹ ਸ਼ਕਤੀ ਕਾਂਗਰਸ ਦੇ ਕੋਲ ਹੀ ਪਈ ਹੈਗੀ ਆ। ਬਸੀਲ ਵੁੱਡ ਵਾਕਰ ਇੱਕ ਹੈਗੇ ਆ ਸਾਈਮਨ ਐਂਡ ਸਾਈਮਨ ਗਲੋਬਲ ਲਾ ਫਰਮ ਦੇ ਪਾਰਟਨਰ,
ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਹੋਰ ਕਈ ਜਿਹੜੇ ਇਸ਼ੂਜ਼ ਹੈਗੇ, ਹੋਰ ਕਈ ਮੁੱਦਿਆਂ ਦੇ ਤਹਿਤ ਉਹ ਟੈਰਿਫ ਲਾ ਸਕਦੇ ਹੈਗੇ ਆ। ਕਹਿੰਦੇ ਵੀ ਸਵਿਚ ਕਰ ਸਕਦੇ ਆ, ਲਾਈਕ ਬਲੈਂਕਟ ਲਿਬਰੇਸ਼ਨ ਡੇ, ਰੈਸੀਪ੍ਰੋਕਲ ਟੈਰਿਫ, ਜਿਹੜੇ ਉਹਨਾਂ ਨੇ ਬਾਕੀ ਕਈ ਦਰਜਨ ਦੇ ਕਰੀਬ ਮੁਲਕਾਂ ਦੇ ਅਗੇਂਸਟ ਲਾਏ ਵੀ ਹੈਗੇ ਆ। ਬਹੁਤੇ ਜਿਹੜੇ ਕਮੈਂਟੇਟਰਸ ਆ ਉਹ ਐਕਸਪੈਕਟ ਕਰ ਰਹੇ ਆ ਵੀ ਟਰੰਪ ਉਹਨਾਂ ਦਾ ਜਿਹੜਾ IEEPA ਜਿਹੜਾ ਟੈਰਿਫਸ ਆ ਸਟ੍ਰਾਈਕ ਡਾਊਨ ਹੋ ਗਿਆ। ਇਹ ਪਹਿਲਾਂ ਵੀ ਸੋਚ ਰਹੇ ਸੀ ਵੀ ਸਟ੍ਰਾਈਕ ਡਾਊਨ ਹੋਊਗਾ, ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੀਅਰ ਕੀਤਾ ਵੀ ਉਹ ਆਪਣਾ ਇੰਟਰਨੈਸ਼ਨਲ ਟ੍ਰੇਡ ਪਾਲਿਸੀ ਵਾਲਾ ਜਿਹੜਾ ਮੁੱਦਾ ਆ ਉਹਨੂੰ ਜਿਹੜਾ ਇੱਕ ਤਰ੍ਹਾਂ ਨਾਲ ਅਵੰਡਨ ਜਾਂ ਖਤਮ ਕਰਨ ਨਹੀਂ ਜਾ ਰਹੇ ਹੈਗੇ। ਅਸੀਂ ਕੋਈ ਨਾ ਕੋਈ ਹੋਰ ਤਰੀਕਾ ਲੱਭਾਂਗੇ ਇਸ ਨੂੰ ਇੰਪਲੀਮੈਂਟ ਕਰਨ ਦਾ। US ਐਡਮਿਨਿਸਟ੍ਰੇਸ਼ਨ may pivot to other tariff regimes or trade barriers to replace the lost income, ਕਿਉਂਕਿ ਪੈਸੇ ਵੀ ਬਹੁਤ ਜ਼ਿਆਦਾ ਜਿਹੜੇ ਆ ਇਸ ਮਾਮਲੇ ਦੇ ਵਿੱਚ ਇਕੱਠੇ ਹੋਏ ਹੈਗੇ ਆ। ਤੇ ਇਹਦੇ ਨਾਲ ਅੱਜ ਜਿਹੜੀ ਸਟਾਕ ਮਾਰਕੀਟ ਆ ਇੱਕਦਮ ਫਿਰ ਉੱਪਰ ਜਾਣੀ ਜੋ ਆ ਉਹ ਸ਼ੁਰੂ ਹੋ ਗਈ ਆ ਜਦੋਂ ਹੀ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਆਇਆ ਹੈਗਾ ਜੀ। ਕਹਿੰਦੇ ਵੀ 20 ਮਿੰਟ ਦੀ ਸੁਣਵਾਈ ਲਈ ਸੁਪਰੀਮ ਕੋਰਟ ਨੇ ਤੇ 21 ਪੇਜਾਂ ਦਾ ਜਿਹੜਾ ਡਿਸੀਜਨ ਆ ਉਹ ਡਿਲੀਵਰ ਕੀਤਾ। ਕਹਿੰਦੇ ਵੀ ਵੱਡਾ ਜਿਹੜਾ ਸਭ ਤੋਂ ਜਿਹੜਾ ਸ਼ੋਡਾਊਨ ਆ ਜਿਹੜੇ ਚੀਫ ਜਸਟਿਸ ਜੌਨ ਰਾਬਰਟਸ ਜਿਹੜੇ ਕਿ ਕੋਰਟ ਨੂੰ ਕੰਟਰੋਲ ਕਰਦੇ ਆ ਤੇ ਪ੍ਰੈਜ਼ੀਡੈਂਟ ਟਰੰਪ ਦੇ ਦਰਮਿਆਨ ਜਿਹੜਾ ਉਹ ਦੇਖਣ ਨੂੰ ਮਿਲਿਆ। ਚੀਫ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਚੀਫ ਜਸਟਿਸ ਆ ਉਹਨਾਂ ਨੇ ਐਮਫਸਾਈਜ਼ ਕੀਤੀ ਇਸ ਨੇ ਜ਼ੋਰ ਪਾ ਕੇ ਜਿਹੜੀ ਗੱਲ ਨੂੰ ਆਖਿਆ we ruled in a certain way when President Biden was in and we are going to rule the same way here. So ਉਹਨਾਂ ਨੇ ਬੇਸਿਕਲੀ ਇਹ ਮੁਲਕ ਨੂੰ ਜਾਂ ਮੁਲਕ ਦੇ ਜਿਹੜੇ ਲਾ ਮੇਕਰਸ ਆ ਸਾਰਿਆਂ ਨੂੰ ਇਹ ਚੀਜ਼ ਜਿਹੜੀ ਨਾਲ ਦੇ ਨਾਲ ਦਿਖਾਈ ਆ ਜਾਂ ਕਹਿਣਾ ਚਾਹਿਆ ਆ ਵੀ ਇਹ ਨਾ ਸੋਚੋ ਵੀ ਜੇ ਪ੍ਰੈਜ਼ੀਡੈਂਟ ਵੱਖੋ ਵੱਖਰੀ ਪਾਰਟੀ ਦੇ ਆਉਂਦੇ ਆ ਤੇ ਸਾਡੇ ਜਿਹੜੇ ਫੈਸਲੇ ਆ ਉਹ ਉਸ ਹਿਸਾਬ ਦੇ ਨਾਲ ਬਦਲਣਗੇ। ਅਸੀਂ ਉਸੇ ਤਰੀਕੇ ਦੇ ਨਾਲ ਹੀ ਸੇਮ ਉਸੇ ਹੀ ਸੰਦਰਭ ਦੇ ਵਿੱਚ ਹੀ ਫੈਸਲੇ ਜਿਹੜੇ ਉਹ ਤੁਹਾਨੂੰ ਸੁਣਾਵਾਂਗੇ। ਸੋ ਕਹਿੰਦੇ ਵੀ ਜਿਹੜੇ ਚੀਫ ਜਸਟਿਸ ਆ ਉਹਨਾਂ ਨੇ ਕਿਹਾ ਵੀ ਜੇ ਪ੍ਰੈਜ਼ੀਡੈਂਟ ਇਹ ਅਜ਼ਿਊਮ ਕਰ ਰਹੇ ਵੀ ਉਹਨਾਂ ਦੇ ਕੋਲ ਕੋਈ ਹੱਕ ਹੈਗਾ, ਅਥਾਰਟੀ ਹੈਗੀ ਆ ਕਾਂਗਰੈਸ਼ਨਲ ਲਾਅ ਦੇ ਵਿੱਚ, ਤਾਂ ਕਹਿੰਦੇ ਵੀ ਲਾਅ ਨੂੰ ਕਲੀਅਰਲੀ ਸਟੇਟ ਕਰਨਾ ਚਾਹੀਦਾ ਆ ਟਰੰਪ ਦੀ ਜਾਂ ਬੇਸਿਕਲੀ ਪ੍ਰੈਜ਼ੀਡੈਂਟ ਦੀ ਇਸ ਅਥਾਰਟੀ ਨੂੰ, ਵੀ ਉਹ ਸੰਵਿਧਾਨ ਦੇ ਵਿੱਚ ਜਾਂ ਕਾਨੂੰਨ ਦੇ ਵਿੱਚ ਲਿਖੀ ਹੋਣੀ ਚਾਹੀਦੀ ਵੀ ਹਾਂ ਪ੍ਰੈਜ਼ੀਡੈਂਟ ਜਿਹੜੇ ਟੈਰਿਫ ਆ ਉਹ ਵਧਾ ਘਟਾ ਸਕਦੇ ਆ ਆਪਣੀ ਮਰਜ਼ੀ ਦੇ ਨਾਲ। ਕਹਿੰਦੇ ਵੀ ਹਾਲ ਦੀ ਘੜੀ ਕੋਈ ਵੀ ਇਦਾਂ ਦਾ ਕਾਨੂੰਨ ਹੈ ਨਹੀਂ ਜਿਸ ਦੇ ਨਾਲ ਪ੍ਰੈਜ਼ੀਡੈਂਟ ਨੂੰ ਇਹ ਸ਼ਕਤੀ ਜਿਹੜੀ ਉਹ ਮਿਲਦੀ ਆ। ਰਾਸ਼ਟਰਪਤੀ ਟਰੰਪ ਉਹਨਾਂ ਦੀ ਗੇਮ ਹੀ ਪੂਰੀ ਮੁਲਕਾਂ ਦੇ ਉੱਤੇ ਦਬਾਅ ਪਾਉਣ ਦੀ ਇਹਨਾਂ ਟੈਰਿਫ ਦੇ ਜ਼ਰੀਏ ਜਿਹੜੀ ਉਹ ਬਣੀ ਪਈ ਸੀ, ਪਰ ਅੱਜ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਸੁਪਰੀਮ ਕੋਰਟ ਨੇ ਟਰੰਪ ਉਹਨਾਂ ਦੇ ਜਿਹੜੀ ਉਹ ਕੱਢ ਦਿੱਤੀ ਆ। ਇਸ ਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਇਕਨੋਮੀ ਨੂੰ ਲੈ ਕੇ ਕਿੱਦਾਂ ਦਾ ਜਿਹੜਾ ਪਊਗਾ ਉਹ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ। ਮਹਿੰਗਾਈ ਨੂੰ ਕੀ ਠੱਲ ਪਾ ਦਊਗੀ ਸੁਪਰੀਮ ਕੋਰਟ ਦਾ ਇਹ ਫੈਸਲਾ, ਇਹ ਦੇਖਣ ਵਾਲੀ ਗੱਲ ਆ। ਪਰ ਅੱਜ ਤੱਕ ਦੇਖਿਆ ਨਹੀਂ ਵੀ ਕੰਪਨੀਆਂ ਨੇ ਵਧਾਏ ਹੋਏ ਆਪਣੇ ਪ੍ਰਾਈਸ ਆ ਉਹ ਕਦੀ ਜਿਹੜੇ ਉਹ ਘਟਾਏ ਹੋਣ। ਬਹੁਤ ਹੀ ਘੱਟ ਜਿਹੜਾ ਉਹ ਘਟਾਉਂਦੇ 50% ਵਧਾ ਕੇ ਤਾਂ 10% ਘਟਾ ਦੇਣਗੇ, ਫਿਰ ਕਹਿਣਗੇ ਵੀ 10% ਆਫ ਜਿਹੜਾ ਉਹ ਚੱਲ ਰਿਹਾ ਆ। ਪਰ ਲੈਟਸ ਸੀ ਇਸ ਨੂੰ ਕਿੱਦਾਂ ਨੈਵੀਗੇਟ ਜਿਹੜੇ ਆ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਇਸ ਨੂੰ ਕਰ ਸਕਦਾ ਹੈ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਹ ਕਿਹਾ ਵੀ ਇਰਾਨ ਨੂੰ US ਕਿਸੇ ਵੀ ਸਮੇਂ ਸਟ੍ਰਾਈਕ ਕਰ ਸਕਦਾ ਹੈਗਾ। ਇਹਦੇ ਸੰਬੰਧ ਦੇ ਵਿੱਚ ਹੁਣ ਤਹਿਰਾਨ ਵਾਲੇ ਤਿਆਰ ਆ ਜਾਂ ਨਹੀਂ। ਕਹਿੰਦੇ ਵੀ ਲਿਮਟਡ ਮਿਲਟਰੀ ਸਟ੍ਰਾਈਕ ਹੋ ਸਕਦੀ ਆ ਤਾਂ ਕਿ ਇਰਾਨ ਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਸਕੇ ਵੀ ਨਿਊਕਲੀਅਰ ਡੀਲ ਸਿਰੇ ਚੜ ਸਕੇ। ਉਹਨਾਂ ਨੇ ਕਿਹਾ ਵੀ ਆਈ ਕੈਨ ਸੇ ਆਈ ਐਮ ਕੰਸੀਡਰਿੰਗ ਦੈਟ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਸਵੇਰੇ ਬ੍ਰੇਕਫਾਸਟ ਦੇ ਦੌਰਾਨ ਜਦੋਂ ਉਹ ਗਵਰਨਰਸ ਦੇ ਨਾਲ ਕਰ ਰਹੇ ਆ ਵਾਈਟ ਹਾਊਸ ਦੇ ਵਿੱਚ, ਉੱਥੇ ਇਹ ਗੱਲਬਾਤ ਕੀਤੀ ਹੈਗੀ ਆ। ਤਹਿਰਾਨ ਵਾਲੇ ਜੋ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰ੍ਹਾਂ ਇਹ ਲੜਾਈ ਝਗੜਾ ਨਾ ਹੋਵੇ। ਕੱਲਾ ਤਹਿਰਾਨ ਨਹੀਂ, ਇਰਾਨ ਨਹੀਂ, ਆਲੇ ਦੁਆਲੇ ਦੇ ਜਿਹੜੇ ਹੋਰ ਮੁਸਲਿਮ ਮੁਲਕ ਆ ਉਹਨਾਂ 'ਚ ਵੀ ਜਿਹੜੀ ਇਹ ਅਨਸਟੇਬਿਲਿਟੀ ਕਾਫੀ ਆ ਸਕਦੀ ਹੈਗੀ ਆ। ਪਰ ਜਿਸ ਹਿਸਾਬ ਨੇ ਅਮਰੀਕਾ ਨੇ ਮਿਲਟਰੀ ਬਿਲਡਅਪ ਕੀਤਾ ਹੋਇਆ ਆ ਮਿਡਲ ਈਸਟ ਦੇ ਵਿੱਚ, ਤੇ ਅਮਰੀਕਾ ਕਿਸੇ ਵੀ ਟਾਈਮ ਇਰਾਨ ਦੇ ਉੱਤੇ ਅਟੈਕ ਕਰ ਸਕਦਾ ਹੈਗਾ। ਇਰਾਨ ਤੇ US ਦੇ ਜਿਹੜੇ ਨੈਗੋਸ਼ੀਏਟਰਸ ਆ ਉਹਨਾਂ ਨੇ ਇਨਡਾਇਰੈਕਟ ਗੱਲਬਾਤ ਜੋ ਆ ਜਨੇਵਾ ਦੇ ਵਿੱਚ ਲਗਭਗ 3.5 ਘੰਟੇ ਮੰਗਲਵਾਰ ਪਿਛਲੇ ਕੀਤੀ ਸੀ। ਉਹ ਤੋਂ ਬਾਅਦ ਫਿਰ ਉਹ ਗੱਲਬਾਤ ਖਤਮ ਹੋ ਗਈ ਸੀ। ਪਰ ਇਰਾਨ ਦੇ ਟੌਪ ਦੇ ਜਿਹੜੇ ਡਿਪਲੋਮੈਟ ਹੈਗੇ ਅਵਾਸ ਅਗਾਚੀ,
ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਦੋਨੋਂ ਐਗਰੀ ਹੋਏ ਆ ਟੂ ਸੈਟ ਅਪ ਆਫ ਗਾਈਡਿੰਗ ਪ੍ਰਿੰਸੀਪਲਸ। ਤੇ ਯੂਐਸ ਦੇ ਪ੍ਰੈਜ਼ੀਡੈਂਟ ਜੇਡੀ ਵੈਂਸ ਉਹਨਾਂ ਨੇ ਕਿਹਾ ਵੀ ਇਰਾਨੀਅਨਸ ਨੇ ਰੈੱਡ ਲਾਈਨਸ ਨੂੰ ਐਕਨੋਲੇਜ ਨਹੀਂ ਕੀਤਾ ਹੈਗਾ। ਸੋ ਇਹ ਸਾਰੀ ਗੱਲਬਾਤ ਹੋਣ ਦੇ ਦੌਰਾਨ ਵਾਈਟ ਹਾਊਸ ਨੂੰ ਬਰੀਫ ਵੀ ਕੀਤਾ ਗਿਆ ਯੂਐਸ ਮਿਲਟਰੀ ਵੀ ਕਿਸੇ ਵੀ ਟਾਈਮ ਜੋ ਆ ਇਸ ਵੀਕਐਂਡ ਦੇ ਦੌਰਾਨ ਅਟੈਕ ਕਰ ਸਕਦੀ ਹੈਗੀ ਆ ਜਿੰਨਾ ਕੁ ਬਿਲਡ ਅਪ ਹੋਇਆ ਹੈਗਾ। ਇਹ ਸਾਰੀ ਹੁਣ ਇੱਕ ਥ੍ਰੈਟ ਆ ਜੰਗ ਦੀ। ਤੇ ਇਰਾਨ ਜੋ ਆ ਉਹ ਕਹਿੰਦੇ ਵੀ ਪਿਛਲੇ ਕਈ ਮਹੀਨਿਆਂ ਤੋਂ ਪ੍ਰਪੇਅਰ ਕਰ ਰਿਹਾ ਉਹ ਵੀ ਆਪਣੀਆਂ ਜਿਹੜੀਆਂ ਮਿਜ਼ਾਈਲ ਫੈਸਿਲਿਟੀਜ਼ ਹੈਗੀਆਂ ਆ ਜੋ ਪਿਛਲੇ ਸਮੇਂ ਕਾਫੀ ਡੈਮੇਜ ਹੋ ਗਈਆਂ ਸੀਗੀਆਂ ਉਹਨਾਂ ਨੇ ਪੂਰੀ ਤਰ੍ਹਾਂ ਸੈਟਅਪ ਕੀਤਾ ਹੋਇਆ ਹੈਗਾ। ਪਿਛਲੀ ਵਾਰੀ ਉਹਨਾਂ ਦੇ ਏਅਰ ਬੇਸਿਸ ਦੇ ਉੱਤੇ ਜੋ ਅਟੈਕ ਹੋਏ ਸੀ ਇਜ਼ਰਾਈਲ ਵਾਲਿਆਂ ਨੇ ਕੀਤੇ ਸੀ ਤਾਂ ਉਹਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀਗਾ। ਜੂਨ ਮਹੀਨੇ ਦੇ ਵਿੱਚ ਇਜ਼ਰਾਈਲ ਨੇ ਇੱਕ ਸਰਪ੍ਰਾਈਜ਼ ਅਟੈਕ ਇਰਾਨ ਦੇ ਉੱਤੇ ਕਰ ਦਿੱਤਾ ਸੀ ਤੇ ਉਹਨਾਂ ਦੇ ਕਾਫੀ ਜਿਹੜੇ ਜਨਰਲ ਵਗੈਰਾ ਆ ਉਹ ਵੀ ਮਾਰੇ ਗਏ ਸੀ। ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਹੁਣ ਦੇਖਣੀ ਆ ਵੀ 10 ਦਿਨ ਦੀ ਮੌਲਤ ਦਿੱਤੀ ਹੋਈ ਆ ਇਹਨਾਂ ਨੂੰ ਵੀ ਟਰੰਪ ਹੋਣਾ ਨੇ ਇਰਾਨ ਨੂੰ ਵੀ ਕੋਈ ਕੰਸੀਡਰੇਬਲ ਤੇ ਮੀਨਿੰਗਫੁਲ ਡੀਲ ਜਿਹੜੀ ਉਹ ਬਣਾ ਲਓ। ਜੇ ਨਹੀਂ ਬਣਾਉਂਦੇ ਤਾਂ ਫਿਰ ਇਹ ਹੁਣ ਲਿਮਿਟਿਡ ਮਿਲਟਰੀ ਸਟ੍ਰਾਈਕਸ ਦੀ ਗੱਲ ਆਖੀ ਆ। ਸੋ ਇਹ 10 ਦਿਨਾਂ ਦੇ ਵਿੱਚ ਕਰਨਗੇ ਜਾਂ 10 ਦਿਨਾਂ ਤੋਂ ਬਾਅਦ ਚ ਕਰਨਗੇ ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਕਦੋਂ ਤੇ ਤੀਜੀ ਜਿਹੜੀ ਮੁਲਾਕਾਤ ਜਾਂ ਤੀਜੀ ਜਿਹੜੀ ਗੱਲਬਾਤ ਆ ਉਹ ਕਦੋਂ ਇਹਨਾਂ ਦੀ ਆਪਸ ਦੇ ਵਿੱਚ ਹੁੰਦੀ ਆ ਉਹ ਵੀ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਧਰ ਬਣੀ ਪਈ ਆ। ਇਰਾਨ ਦਾ ਜਿਹੜਾ ਅਰਗਾਚੀ ਦਾ ਤੁਸੀਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਆ ਜਿਹੜੇ ਉਹ ਫੋਰਨ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਿਹਾ ਵੀ ਯੂਐਸ ਨੇ ਰਿਕੁਐਸਟ ਨਹੀਂ ਕੀਤੀ ਜ਼ੀਰੋ ਇਨਰਿਚਮੈਂਟ ਦੇ ਜਿਹੜੇ ਉਹ ਬਾਬਤ ਜਿਹੜਾ ਇਰਾਨ ਦਾ ਨਿਊਕਲੀਅਰ ਪ੍ਰੋਗਰਾਮ ਆ ਤੇ ਉਸ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਇਹ ਵੀ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਛਿੜਿਆ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਉਹ ਗੱਲ ਇਸ ਦੇ ਵਿੱਚ ਬਣਦੀ ਹੈ ਕਿਉਂਕਿ ਇਜ਼ਰਾਈਲ ਬਿਲਕੁਲ ਵੀ ਨਹੀਂ ਚਾਹੁੰਦਾ ਵੀ ਚਾਹੇ ਉਹ ਆਪਣੀ ਪਾਵਰ ਦੇ ਲਈ ਜਾਂ ਨਿਊਕਲੀਅਰ ਪਲਾਂਟਸ ਬਣਾਉਣ ਦੇ ਲਈ ਵੀ ਜਿਹੜੀ ਕਿਸੇ ਤਰੀਕੇ ਦੀ ਐਨਰਿਚਮੈਂਟ ਆ ਯੂਰੇਨੀਅਮ ਦੀ ਇਰਾਨ ਮਾੜੀ ਮੋਟੀ ਵੀ ਜਿਹੜੀ ਉਹ ਕਰ ਸਕੇ। ਕੱਲ ਟਰੰਪ ਉਹਨਾਂ ਨੇ ਕਲੀਅਰ ਕਰ ਦਿੱਤਾ ਸੀਗਾ ਅਸੀਂ ਨਹੀਂ ਚਾਹੁੰਦੇ ਵੀ ਇਰਾਨ ਦੇ ਹੱਥ ਕਿਸੇ ਵੀ ਤਰੀਕੇ ਦਾ ਕੋਈ ਨਿਊਕਲੀਅਰ ਹਥਿਆਰ ਜਿਹੜਾ ਆ ਉਹ ਲੱਗ ਸਕੇ। ਸੋ ਹੁਣ ਉਹਨਾਂ ਨੂੰ ਕੋਈ ਨਿਊਕਲੀਅਰ ਡੀਲ ਬਣਾਉਣ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ। ਪਹਿਲਾਂ ਆਉਂਦਾ ਇਹਨਾਂ ਨੇ ਡੀਲ ਬਣਾ ਲਈ ਹੋਈ ਸੀਗੀ ਓਬਾਮਾ ਹੋਣਾ ਦੇ ਨਾਲ, ਇਸ ਨੂੰ ਆਉਂਦੇ ਟਰੰਪ ਹੋਣਾ ਨੇ ਖਾਰਜ ਕਰ ਦਿੱਤਾ ਤੇ ਹੁਣ ਦੁਬਾਰਾ ਉਸੇ ਤਰੀਕੇ ਦੀ ਇੱਕ ਡੀਲ ਬਣਾਉਣ ਦੇ ਲਈ ਟਰੰਪ ਹੋਣੀ ਜਿਹੜਾ ਉਹ ਦਬਾਅ ਪਾ ਰਹੇ ਆ। ਸੋ ਫੁੱਲ ਸਰਕਲ ਪਿਛਲੇ 12 ਸਾਲਾਂ ਦੇ ਵਿੱਚ ਕਹਿ ਲਓ ਵੀ ਉੱਥੇ ਹੀ ਦੁਬਾਰਾ ਆ ਕੇ ਇਰਾਨ ਤੇ ਅਮਰੀਕਾ ਜਿਹੜਾ ਉਹ ਖੜ ਰਿਹਾ ਆ ਜੋ ਟਰੰਪ ਹੋਣਾ ਦੇ ਪਹਿਲੇ ਕਾਰਜਕਾਲ ਤੋਂ ਪਹਿਲਾਂ ਜਿੱਥੇ ਕਿਤੇ ਨਾ ਕਿਤੇ ਇਹ ਦੋਨੋਂ ਮੁਲਕ ਆਪਸ ਦੇ ਵਿੱਚ ਖੜੇ ਹੋਏ ਸੀਗੇ। ਅਗਲੀ ਖਬਰ ਵੱਲ ਚੱਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ 5 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਨੇ $5 ਮਿਲੀਅਨ ਦਾ ਕਾਰਗੋ ਥੈਫਟ ਵੀ ਕੀਤਾ ਸੀ। ਇੱਕ ਬਹੁਤ ਵੱਡਾ ਬਸਟ ਆ ਉਹ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਵੱਲੋਂ ਕੀਤਾ ਗਿਆ ਹੈ। ਇਨਵੈਸਟੀਗੇਟਰਸ ਨੇ ਕਿਹਾ ਵੀ ਇਹ ਜੋ ਥੈਫਟ ਸੀ ਇਹ ਕਾਰਗੋ ਤੇ ਕੰਟੇਨਰ ਚੈਸੀਜ਼ ਨੂੰ ਜੋ ਟਾਰਗੇਟ ਕਰਦਾ ਸੀ। ਫਰਵਰੀ 18 ਨੂੰ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਤੇ ਨਾਲ FBI ਤੇ ਹੋਰ ਏਜੰਸੀ ਦੇ ਨਾਲ ਰਲ ਕੇ ਉਹਨਾਂ ਨੇ ਸਰਚ ਵਾਰੰਟ ਲਏ 3 ਲੋਕੇਸ਼ਨ ਦੇ ਉੱਤੇ ਕਰੋਨਾ, ਕੰਪਟਨ ਤੇ ਬਿਲਮਿੰਗਟਨ ਏਰੀਆ ਜੋ ਸਦਰਨ ਕੈਲੀਫੋਰਨੀਆ 'ਚ। ਇਸ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ $5 ਮਿਲੀਅਨ ਵਰਥ ਆਫ ਜਿਹੜੀ ਚੋਰੀ ਦਾ ਸਮਾਨ ਸੀ ਉਹ ਰਿਕਵਰ ਕੀਤਾ ਤੇ ਨਾਲ ਦੀ ਨਾਲ 84 ਸਟੋਲਨ ਕੰਟੇਨਰ ਚੈਸੀਜ਼, 11 ਟਰੈਕਟਰ, 25 ਵਹੀਕਲਸ, 6 ਆਲ ਟ੍ਰੇਨ ਵਹੀਕਲਸ, 2 ਹੈਵੀ ਡਿਊਟੀ ਫੋਰਕਲਿਫਟਸ ਜੋ ਕਿ ਫਰੋਜੂਲੈਂਟ ਵਹੀਕਲ ਆਇਡੈਂਟੀਫਿਕੇਸ਼ਨ ਨੰਬਰ ਦੇ ਨਾਲ ਸੀਗੀਆਂ। ਇਸ ਤੋਂ ਬਿਨਾਂ $3,01,604 ਦੀ ਜਿਹੜੀ ਕਰੰਸੀ, 3 ਹੈਂਡਗਨਸ ਤੇ ਮਲਟੀਪਲ ਡਿਜੀਟਲ ਡਿਵਾਈਸਸ ਜੋ ਆ ਉਹ ਉੱਥੋਂ ਫੜੀਆਂ ਗਈਆਂ ਹੈਗੀਆਂ। 5 ਲੋਕਾਂ ਨੂੰ ਅਰੈਸਟ ਕੀਤਾ ਗਿਆ। ਓਜ਼ੇ ਟੋਰੋ ਇਹ ਕਰੋਨਾ ਦਾ ਰਹਿਣ ਵਾਲਾ, ਮਰੀਆ ਰਾਮੋਸ ਕਰੋਨਾ ਦੀ, ਮਲੀਸਾ ਟੋਰੋ ਇਹ ਵੀ ਕਰੋਨਾ ਦਾ, ਓਜ਼ੇ ਟੋਰੋ ਕਰੋਨਾ ਦਾ ਤੇ ਜੈਰੀਅਟ ਇਮਨੇਜ਼ ਇਹ ਕਰੋਨਾ ਦੇ ਰਹਿਣ ਵਾਲੇ ਹੈਗੇ ਆ ਤੇ ਉਹਨਾਂ ਨੂੰ ਬੁੱਕ ਕਰ ਦਿੱਤਾ ਗਿਆ 77th ਜੇਲ੍ਹ ਗ੍ਰੈਂਡ ਥੈਫਟ ਦੇ ਲਈ। ਆਫੀਸ਼ੀਅਲਸ ਨੇ ਕਿਹਾ ਜੋ ਇਨਵੈਸਟੀਗੇਸ਼ਨਸ ਆ ਇਹ ਔਨਗੋਇੰਗ ਆ ਤੇ ਹੋਰ ਲੋਕ ਵੀ ਜਿਹੜੇ ਆ ਕਾਫੀ ਇਹਦੇ ਵਿੱਚ ਅਰੈਸਟ ਹੋਣਗੇ। LAPD ਨੇ ਕਹਿੰਦੇ ਵੀ ਲਾਸ ਐਂਜਲਸ ਪੋਰਟ ਪੁਲਿਸ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ, ਟੈਕਸ ਰਿਕਵਰੀ ਇਨ ਅੰਡਰਗਰਾਊਂਡ ਇਕੋਨਮੀ ਪ੍ਰੋਗਰਾਮ
ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਇਨਵੈਸਟੀਗੇਸ਼ਨ ਡਿਵੀਜ਼ਨ, ਇਹ ਸਾਰਿਆਂ ਨੇ ਰਲ ਕੇ ਇਹ ਜਿਹੜਾ ਆਪਰੇਸ਼ਨ ਕੀਤਾ ਸੀਗਾ। ਸੋ ਇਹ ਬਹੁਤ ਵੱਡਾ ਜਿਹੜਾ ਗੈਂਗ ਹੀ ਕਹਿ ਸਕਦੇ ਹਾਂ, ਜਿਹੜੇ ਕਾਰਗੋ ਥੈਫਟ ਕਰਦੇ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਜੀ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਬ੍ਰੇਕ ਤੋਂ ਬਾਅਦ ਜੇਕਰ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਹੁਣ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਿਹਾ ਵੀ ਜੋ ਟੌਮ ਹੋਮਨ ਨੇ ਮਿਨੀਐਪੋਲਿਸ 'ਚ ਕੀਤਾ, ਉਸ ਨੂੰ ਜਿਹੜੀ ਆ ਉਹ ਪਲੇਬੁੱਕ ਪੂਰੀ ਜਿਹੜੀ ਆ ਅਮਰੀਕਾ ਦੇ ਵਿੱਚ ਜੋ ਆ ਉਸ ਨੂੰ ਪਲੇ ਕੀਤਾ ਜਾਵੇ। ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੇਸ਼ਨ ਆਫੀਸਰਸ ਨੂੰ ਕਾਫੀ ਜ਼ਿਆਦਾ ਜਿਹੜੀਆਂ ਪਾਵਰਸ ਦੇ ਦਿੱਤੀਆਂ ਆ ਵੀ ਉਹ ਲੀਗਲ ਰਿਫਿਊਜੀ ਜਿਹੜੇ ਵੇਟ ਕਰ ਰਹੇ ਆ, ਅਵੇਟਿੰਗ ਕਰ ਰਹੇ ਆ ਜਿਹੜੀ ਗ੍ਰੀਨ ਕਾਰਡ ਦੀ, ਉਹਨਾਂ ਨੂੰ ਅਰੈਸਟ ਕਰ ਸਕਦੇ ਹੈਗੇ ਆ ਫॉर ਰੀਵੈਟਿੰਗ। ਇਹ ਇੱਕ ਤਰ੍ਹਾਂ ਨਾਲ ਕਹਿੰਦੇ ਐਕਸਪੈਂਸ਼ਨ ਹੋਈ ਹੈਗੀ ਆ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ, ਕਿਉਂਕਿ ਉਹ ਜੋ ਕ੍ਰੈਕਡਾਊਨ ਕਰ ਰਹੇ ਹੈਗੇ ਲੀਗਲ ਤੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਇਹ ਗਵਰਨਮੈਂਟ ਦਾ ਮੈਮੋ ਆਇਆ ਹੈਗਾ, ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜੋ ਮੈਮੋ ਆ ਫਰਵਰੀ 18 ਦਾ, ਇਹ ਫੈਡਰਲ ਕੋਰਟ ਦੀ ਫਾਈਲਿੰਗ ਦੇ ਵਿੱਚ ਵੀ ਉਹਨਾਂ ਨੇ ਸਬਮਿਟ ਕੀਤਾ ਹੈ ਵੀ refugees must return to government custody for inspection and examination a year after their admission into United States. ਇਸ ਤੋਂ ਬਿਨਾ ਜੋ ਬਬੀਨੋ ਨੇ ਮਿਨੀਐਪੋਲਿਸ ਕੀਤਾ ਸੀ, ਉਹਦੇ ਨਾਲ ਹਫੜਾ ਦਫੜੀ ਬਹੁਤ ਫੈਲੀ, 2 ਜਾਣਿਆਂ ਦੀ ਮੌਤ ਵੀ ਹੋਈ ਹੈਗੀ ਆ ਤੇ ਉਹ ਇੱਕ ਤਰ੍ਹਾਂ ਨਾਲ ਨੈਗੇਟਿਵ ਅਸਰ ਉਹਦਾ ਪਿਆ। ਉਸ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਨੇ ਟੌਮ ਹੋਮਨ ਨੂੰ ਉਹਨਾਂ ਨੂੰ ਉੱਥੇ ਭੇਜਿਆ ਤੇ ਉਹ ਹੁਣ ਜਿਸ ਹਿਸਾਬ ਦੇ ਨਾਲ ਹੈਂਡਲ ਕਰ ਰਹੇ ਆ, ਕਹਿੰਦੇ ਵੀ ਉਹੋ ਹੀ ਜਿਹੜੀ ਪਾਲਿਸੀ ਆ ਉਹ ਸਾਰੇ ਅਮਰੀਕਾ ਦੇ ਵਿੱਚ ਲਾਉਣ ਜਾ ਰਹੇ ਹੈਗੇ ਆ। ਸੋ ਹੋਮਲੈਂਡ ਸਿਕਿਉਰਿਟੀ ਨੂੰ ਕਾਫੀ ਜਿਹੜੀ ਨਮੋਸ਼ੀ ਵੀ ਝੱਲਣੀ ਪਈ ਜਦੋਂ 2 ਜਾਣਿਆਂ ਦੀ ਮੌਤ ਹੋਈ ਤੇ ਕਈ ਸਿਟੀਜ਼ਨਸ ਨੂੰ ਅਰੈਸਟ ਕੀਤਾ ਗਿਆ, ਹਾਲਾਂਕਿ ਉਹ ਸਿਟੀਜ਼ਨ ਸੀ। ਸੋ ਹੁਣ ਜਿਹੜੀ ਪਾਲਿਸੀ ਆ ਉਹ ਚੇਂਜ ਕਰ ਰਹੇ ਹੈਗੇ ਆ। ਸੋ ਇਨ ਪਲੇਸ ਆਫ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਨਫਰੰਟੇਸ਼ਨ ਤੇ ਚੁੱਪ ਚਪੀਤੇ ਜਿਹੜੇ ਆ ਉਹ ਕੰਮ ਕਰੂਗੇ। ਅੰਡਰ ਸੈਕਟਰੀ ਨੋਇਮ ਦੀ ਲੀਡਰਸ਼ਿਪ ਨੇ ਕਿਹਾ ਵੀ 70% ਜਿਹੜੇ ਆਈਸ ਦੇ ਅਰੈਸਟ ਆ ਉਹ ਇਲੀਗਲ ਏਲੀਅਨਸ ਦੇ, ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਕ੍ਰਾਈਮ ਦੇ ਵਿੱਚ ਉਹ ਚਾਰਜਡ ਹੈਗੇ ਆ। ਪਰ ਬਾਅਦ ਦੇ ਵਿੱਚ ਇਹਦੇ ਉਲਟ ਸਾਰਾ ਕੁਝ ਵੀ ਆਇਆ ਵੀ ਨਹੀਂ, ਇਹ ਗਲਤ ਇਨਫੋਰਮੇਸ਼ਨ ਆ। ਪਰ ਸੋ ਫਾਰ ਕਹਿੰਦੇ 7 ਲੱਖ ਡਿਪੋਰਟੇਸ਼ਨਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅੰਡਰ ਹੋ ਚੁੱਕੀਆਂ ਹੈਗੀਆਂ ਤੇ ਕਾਫੀ ਵੱਡੀ ਗਿਣਤੀ 'ਚ ਮਿਲੀਅਨਸ ਦੇ ਕਰੀਬ ਲੋਕ ਆਪਣੇ ਆਪ ਵੀ ਵਾਪਸ ਜਾ ਚੁੱਕੇ ਹੈਗੇ ਆ, ਜਿਹੜੇ ਸੈਲਫ ਡਿਪੋਰਟ ਕਰ ਚੁੱਕੇ ਹੈਗੇ ਆ। ਸੋ ਏਜੰਟਸ ਹੁਣ ਜ਼ਿਆਦਾ ਫੋਕਸ ਹੋਊਗੇ ਟਾਰਗੇਟ ਦੇ ਉੱਤੇ ਵੀ ਉਹ ਕਿਹੜੇ ਬੰਦੇ ਨੂੰ ਅਰੈਸਟ ਕਰਨਾ ਹੈਗਾ ਆ, ਕਿਉਂਕਿ ਡਾਟਾ ਹੁਣ ਉਹਨਾਂ ਕੋਲ ਸਾਰਾ ਆ ਗਿਆ, IRS ਦਾ ਵੀ ਆ ਗਿਆ, ਮੈਡੀਕਲ ਜਿਹੜੇ ਕਾਉਂਟੀ ਦੇ ਲੈਂਦੇ ਆ ਫ੍ਰੀ, ਉਹ ਮੈਡੀਕੇਡ ਵਾਲਾ ਉਹ ਵੀ ਡਾਟਾ ਆ ਗਿਆ। ਸੋ ਉਹਨਾਂ ਨੂੰ ਹੁਣ ਬੰਦੇ ਲੱਭਣੇ ਔਖੇ ਨਹੀਂ ਹੈਗੇ। ਸੋ ਉਹ ਕਹਿੰਦੇ ਵੀ ਟਾਰਗੇਟਡ ਜੋ ਉਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹ ਇਸ ਤਰ੍ਹਾਂ ਦੇ ਨਾਲ ਆਪਰੇਸ਼ਨ ਕਰਨਗੇ। ਜੀ ਬਿਲਕੁਲ। ਸੋ ਬਿਲਕੁਲ ਹਰਜੋਤ ਸਿੰਘ ਜੀ, ਇਹ ਚੀਜ਼ਾਂ ਜਿਹੜੀਆਂ ਆਪਣੇ ਬਿਲਕੁਲ ਸਾਹਮਣੇ ਹੈਗੀਆਂ। ਆਈਸ ਦੀ ਜਿਹੜੀ ਟਿਪੀਕਲ ਇਮੀਗ੍ਰੇਸ਼ਨ ਐਨਫੋਰਸਮੈਂਟ ਆ, ਉਹ ਟੈਕਟਿਕਸ ਤੋਂ ਇਹ ਹੁਣ ਤਬਦੀਲ ਜਿਹੜੀ ਇਸ ਦੇ ਵਿੱਚ ਹੋਵੇਗੀ। ਫਰਕ ਜਿਹੜਾ ਇਸ ਦੇ ਵਿੱਚ 100% ਆਪਾਂ ਨੂੰ ਦੇਖਣ ਨੂੰ ਮਿਲੂਗਾ। ਚੁੱਪ ਚਪੀਤੇ ਹੋਊਗਾ। DHS ਦਾ ਜਿਹੜਾ ਮੈਮੋ ਆ ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਜਿਹੜੀਆਂ ਉਹ ਆਈਆਂ ਹੈਗੀਆਂ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਨਾਲ ਇੰਟਰਸਟਿੰਗ ਇੱਕ ਖਬਰ ਵਾਸ਼ਿੰਗਟਨ ਪੋਸਟ ਨੇ ਰਨ ਕੀਤੀ ਆ। ਇੱਕ ਬੈਨ ਪਾਲਮਰ ਕਰਕੇ ਸਟੈਂਡ ਅਪ ਕਮੇਡੀਅਨ ਆ ਨੈਸ਼ਵਿਲ ਦਾ, ਉਹਨੇ ਨਾ ਇੱਕ ਨਕਲੀ ਹੌਟਲਾਈਨ ਜਿਹੜੀ ਉਹ ਬਣਾ ਦਿੱਤੀ ਸੀ ਵੀ ਜੇ ਤੁਸੀਂ
ਡੈਪੂਟੇਸ਼ਨ ਕਿਸੇ ਦੀ ਕਰਵਾਉਣਾ ਚਾਹੁੰਦੇ ਆ ਤੇ ਟਿਪ ਲਾਈਨ ਜਿਹੜੀ ਉਹਨੇ ਨਕਲੀ ਬਣਾ ਦਿੱਤੀ। ਤੇ ਕਹਿੰਦੇ ਵੀ ਹੁਣ ਇਹ ਰਿਪੋਰਟ ਦੱਸ ਰਹੀ ਆ, ਕਹਿੰਦੇ ਵੀ ਇਸ ਨੈਸ਼ਵਿਲ ਕਮੇਡੀਅਨ ਦੀ ਡਿਪੋਰਟੇਸ਼ਨ ਹੌਟਲਾਈਨ ਦੇ ਉੱਤੇ ਜਿਹੜੀ ਕਿ ਜੋਕ ਦੇ ਤੌਰ ਦੇ ਉੱਤੇ ਸੈਟਅਪ ਕੀਤੀ ਗਈ ਸੀ, ਉਹ ਵਾਇਰਲ ਹੋ ਗਈ ਸੀਗੀ ਫੋਨ ਲਾਈਨ। ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇੱਕ ਕਿੰਡਰਗਾਰਟਨ ਦੀ ਟੀਚਰ ਨੇ ਵੀ ਉੱਤੇ ਕਾਲ ਜਿਹੜੀ ਉਹ ਕੀਤੀ ਸੀਗੀ। ਕਹਿੰਦਾ ਵੀ ਮੇਰਾ ਮਕਸਦ ਤਾਂ ਇਹ ਸੀਗਾ ਦਿਖਾਉਣਾ ਵੀ ਲੋਕ ਕਿੰਨੇ ਈਵਲ ਨੇ, ਆਲੇ ਦੁਆਲੇ ਤੁਹਾਡੇ ਜਿਹੜੇ ਉਹ ਰਹਿਣ ਵਾਲੇ, ਵੀ ਕਿੱਡੇ ਇਦਾਂ ਦੇ ਲੋਕ ਨੇ ਵੀ ਉਹ ਦੇਖਣਾ ਹੀ ਨਹੀਂ ਚਾਹੁੰਦੇ ਤੁਹਾਨੂੰ ਜਿਹੜਾ ਇਸ ਤਰੀਕੇ ਦੇ ਨਾਲ। ਸੋ ਉਹਨੇ ਜਿਹੜਾ ਆ ਉਹ ਅਮਰੀਕਨ ਲਾਈਫ ਦੀਆਂ ਜਿਹੜੀਆਂ ਅਬਸਰਡਿਟੀਜ਼ ਹੁੰਦੀਆਂ ਆ ਉਹਨੂੰ ਲੈ ਕੇ ਇੱਕ ਪ੍ਰੈਂਕ ਜਿਹੜੀ ਉਹ ਕਰਦਾ ਆ ਰਿਹਾ ਆ। ਉਸੇ ਹੀ ਸੰਦਰਭ ਦੇ ਵਿੱਚ ਇਹਨੇ ਫੇਕ ਟਿਪ ਲਾਈਨ ਜਿਹੜੀ ਆ ਉਹ ਪਿਛਲੀ ਜਨਵਰੀ ਦੇ ਵਿੱਚ ਬਣਾਈ। ਕਹਿੰਦੇ ਵੀ ਇਹ ਡਾਰਕਰ ਹੋ ਗਿਆ ਇਸ ਵਾਰ ਇਸ ਦਾ ਜਿਹੜਾ ਉਹ ਸਟੰਟ, ਤੇ ਕਹਿੰਦੇ ਵੀ ਉਹਨੂੰ ਹੁਣ ਚੈਲੰਜ ਵੀ ਆ ਵੀ ਅੱਗੇ ਇਸ ਦੇ ਵਿੱਚ ਕੀ ਕਰਨਾ ਆ। ਉਹਦੀ ਵੈਬਸਾਈਟ ਜਿਹੜੀ ਉਹਨੇ ਬਣਾਈ ਹੋਈ ਸੀ ਉਸ ਦੇ ਉੱਤੇ 100 ਤੋਂ ਵੱਧ ਸਬਮਿਸ਼ਨਸ ਹੋਈਆਂ। ਲੋਕਾਂ ਨੇ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਈਆਂ, ਜਿਨ੍ਹਾਂ ਵਿੱਚ ਕਹਿੰਦੇ ਵੀ ਆਪਣੇ ਗਵਾਂਢੀ, ਸਾਬਕਾ ਲਵਰਸ, ਊਬਰ ਡਰਾਈਵਰ, ਗਰੋਸਰੀ ਸਟੋਰ ਤੇ ਦੇਖਣ ਵਾਲੇ ਸਟ੍ਰੇਂਜਰਸ, ਇੱਥੋਂ ਤੱਕ ਕਿ ਜਿੱਦਾਂ ਕਿਹਾ ਵੀ ਇੱਕ ਕਿੰਡਰਗਾਰਟਨ ਦੇ ਟੀਚਰ ਜਿਹਦਾ ਜਿਸ ਦੀ ਕਲਾਸ ਦੇ ਵਿੱਚ ਜਿਹੜਾ ਨਿਆਣਾ ਪੜ੍ਹਦਾ ਸੀ ਉਹਦੇ ਪੇਰੈਂਟਸ ਨੂੰ ਉਸਨੇ ਜਿਹੜਾ ਉਹ ਰਿਪੋਰਟ ਕੀਤਾ। ਸੋ ਅੰਦਰ ਖਾਤੇ ਲੋਕ ਕਿੰਨੀ ਜਿਹੜੀ ਉਹ ਹੇਟ ਜਾਂ ਇਦਾਂ ਦੀ ਜਿਹੜੀ ਉਹ ਸੋਚ ਲਈ ਬੈਠੇ ਆ, ਇਹ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਆ। ਇਹ ਕਿੰਡਰਗਾਰਟਨ ਦੀ ਕਾਲ ਬਾਰੇ ਜਿਹੜੀ ਉਸਨੇ ਵੀਡੀਓ ਜਿਹੜੀ ਪਾਈ ਹਰਜੋਤ ਸਿੰਘ ਜੀ, ਤਾਂ ਟਿਕਟੌਕ ਦੇ ਉੱਤੇ 20 ਮਿਲੀਅਨ ਤੋਂ ਵੱਧ ਜਿਹੜੇ ਉਸਦੇ ਵਿਊ ਆਲਰੇਡੀ ਹੋ ਚੁੱਕੇ ਆ। ਫੇਸਬੁੱਕ, ਰੈਡਿਟ, ਯੂਟਿਊਬ ਦੇ ਉੱਤੇ ਵੀ ਜਿਹੜਾ ਆ ਉਸ ਤਰੀਕੇ ਦੇ ਨਾਲ ਜਿਹੜਾ ਕਰ ਰਿਹਾ ਹੈ। ਸੋ ਕਈ ਜਾਣੇ ਤਾਂ ਇਹ ਕਹਿ ਰਹੇ ਆ ਵੀ ਇਹਦਾ ਬੜਾ ਇੱਕ ਕ੍ਰੀਏਟਿਵ ਤੇ ਨਾਨ ਵਾਇਲੈਂਟ ਤਰੀਕਾ ਆ ਜਿਹਦੇ ਨਾਲ ਲੋਕ ਐਕਸਪੋਜ਼ ਜਿਹੜੇ ਹੋ ਰਹੇ ਆ, ਜਿਹੜੇ ਆਪਣੇ ਆਂਢੀਆਂ ਗੁਆਂਢੀਆਂ ਨੂੰ, ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਇਹ ਪੜ੍ਹਾ ਰਹੇ, ਉਹਨਾਂ ਦੇ ਮਾਪਿਆਂ ਦੀਆਂ ਵੀ ਸ਼ਿਕਾਇਤਾਂ ਆ ਇਸ ਤਰੀਕੇ ਦੇ ਨਾਲ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ, ਧੱਕਾ ਕਈ ਜਗ੍ਹਾ ਹੋਇਆ। ਆਪਾਂ ਪਿਛਲੇ ਮਹੀਨੇ 2 ਸਿਟੀਜ਼ਨ ਮਾਰਤੇ, ਹੁਣ ਇਹ ਤੋਂ ਵੱਡਾ ਧੱਕਾ ਕੀ ਹੋ ਸਕਦਾ। ਬੈਂਚਰਾ ਕਾਉਂਟੀ ਦੇ ਵਿੱਚ ਜਦੋਂ ਇੱਕ ਫਾਰਮ ਦੇ ਵਿੱਚ ਰੇਡ ਕੀਤੀ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ, ਇੱਕ ਆਰਮੀ ਦਾ ਵੈਟਰਨ ਤੇ ਯੂਐਸ ਦਾ ਸਿਟੀਜ਼ਨ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਸੀਗਾ, ਹਨਾ, ਆਰਮੀ ਦਾ ਫੌਜੀ ਰਿਹਾ ਸੀ ਉਹ, ਤੇ ਉਹਨੂੰ ਬਾਰ-ਬਾਰ ਕਹਿਣ ਤੇ ਵੀ ਭਾਈ ਮੈਂ ਤਾਂ ਆਰਮੀ ਦਾ ਵੈਟਰਨ ਆ ਪਲੱਸ ਮੈਂ ਸਿਟੀਜ਼ਨ ਆ, ਉਹਨੂੰ ਫੇਰ ਵੀ ਚੱਕ ਕੇ ਲੱਗਾ ਤੇ 3 ਦਿਨ ਤੇ 3 ਰਾਤਾਂ ਉਹਨੂੰ ਰੱਖਿਆ ਤੇ ਬਾਅਦ ਦੇ ਵਿੱਚ ਉਹਨੂੰ ਛੱਡਿਆ। ਤੇ ਹੁਣ ਉਹ ਜਾਰਜ ਰੇਟਸ ਜਿਹਦਾ ਨਾਂ ਹੈਗਾ, ਉਹਨਾਂ ਨੇ ਤੇ ਉਹਦੇ ਜਿਹੜੇ ਅਟਾਰਨੀ ਆ ਇੰਸਟੀਚਿਊਟ ਫਾਰ ਜਸਟਿਸ, ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਲਾ ਸੂਟ ਫਾਈਲ ਕਰ ਦਿੱਤਾ ਫੈਡਰਲ ਗਵਰਨਮੈਂਟ ਦੇ ਅਗੇਂਸਟ। ਇਹ ਤਾਂ ਸ਼ਰੇਆਮ ਪਈ ਧੱਕਾ ਸੀਗਾ। ਇਹ ਤਾਂ ਤੁਸੀਂ ਕਿਸੇ ਵੀ ਸਿਟੀਜ਼ਨ ਨੂੰ ਚੱਕ ਕੇ ਜਿਹੜਾ ਲੈ ਜਾਓਗੇ ਬਾਰ-ਬਾਰ ਉਹਦੇ ਕਹਿਣ ਦੇ ਉੱਤੇ। ਇਹ ਤੁਹਾਨੂੰ ਯਾਦ ਹੋਊਗਾ ਇਹ ਸਿਕਿਉਰਿਟੀ ਦੀ ਜੌਬ ਕਰਦਾ ਸੀ ਕੈਨਵਸ ਫਾਰਮ ਕੈਮਰੀਲੋ, ਜਿਹੜਾ ਲਾਸ ਐਂਜਲਸ ਸਾਰਾ ਏਰੀਆ ਹੈ, ਉੱਥੇ 400 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ ਜੁਲਾਈ 10, 2025 ਨੂੰ। ਤੇ ਉਹ ਕਹਿੰਦੇ ਵੀ ਆਈ ਵਾਜ਼ ਰੌਂਗਫੁਲੀ ਡਿਟੇਨਡ ਐਂਡ ਹੈਲਡ, ਤੇ 3 ਦਿਨ ਤੇ 3 ਰਾਤਾਂ। ਤੇ ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਟੈਰੀਫਾਈਡ ਹੋਇਆ ਹੈਗਾ ਆ, ਤੇ ਜੇ ਮੈਂ ਅਮਰੀਕਾ ਦੀ ਆਰਮੀ ਦੇ ਵਿੱਚ ਵੀ ਸਰਵ ਕੀਤਾ, ਸਿਟੀਜ਼ਨ ਵੀ ਹੈਗਾ, ਪਰ ਸਿਰਫ ਮੇਰੇ ਫੇਸ ਕਰਕੇ ਵੀ ਮੈਂ ਸਪੈਨਿਸ਼ ਮੂਲ ਦਾ ਲੱਗਦਾ ਹੈਗਾ ਮੇਰੇ ਫੇਸ ਤੋਂ, ਤੇ ਤੁਸੀਂ ਮੈਨੂੰ ਚੱਕ ਕੇ ਲੈ ਜਾਓ ਵੀ ਨਹੀਂ ਜੀ ਇਹ ਇਲੀਗਲ ਹੋਣਾ ਆ, ਤਾਂ ਇਹ ਤਾਂ ਸ਼ਰੇਆਮ ਜਿਹੜਾ ਧੱਕਾ ਹੈਗਾ। ਸੋ ਹੁਣ ਫੈਡਰਲ ਗਵਰਨਮੈਂਟ ਦੇ ਅਗੇਂਸਟ ਉਸਨੇ ਲਾ ਸੂਟ ਫਾਈਲ ਕੀਤਾ ਹੈਗਾ। ਜੀ ਬਿਲਕੁਲ। ਇੱਕ ਤਾਂ ਜਿਹਨੇ 2 ਲੜਾਈਆਂ ਲੜੀਆਂ ਸੀ ਉਹਨੂੰ ਤਾਂ ਮੈਨੂੰ ਲੱਗਦਾ ਕੋਰੀਆ ਵਾਪਸ ਤੋਰਤਾ ਸੀਗਾ, ਉਹ ਇੱਕ ਹੀਅਰਿੰਗ ਦੇ ਵਿੱਚ ਸੀਗਾ। ਇੱਕ ਜਿਹੜਾ ਲੈਂਡਸਕੇਪਿੰਗ ਕਰਨ ਵਾਲਾ ਸੀਗਾ ਮੈਕਸੀਕਨ ਮੂਲ ਦਾ ਬੰਦਾ, ਜਿਹਦੇ 3 ਨਿਆਣੇ ਨੇਵੀ ਸੀਲ ਦੇ ਵਿੱਚ ਸੀਗੇ, ਉਹ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਫੜਿਆ ਸੀ। ਸੋ ਰੌਲਾ ਰੱਪਾ ਵਿਵਾਦ ਬਹੁਤ ਜਿਹੜੇ ਇਸ ਦੇ ਵਿੱਚ ਆਪਣੇ ਸਾਹਮਣੇ ਹੀ ਆਪਾਂ ਨੂੰ ਪਤਾ ਆ ਵੀ ਉਹ ਚੱਲ ਰਹੇ ਆ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕੀ ਜਿਹੜਾ ਉਹ ਬਣਦਾ ਆ। ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਅਮਰੀਕਨਸ ਮੈਜੋਰਟੀ ਹੁਣ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜੇ ਡੈਪੂਟੇਸ਼ਨ ਦਾ ਕੈਂਪੇਨ ਟਰੰਪ ਹੋਣਾ ਦਾ ਜੋ ਚੱਲ ਰਿਹਾ ਆ, ਉਹ ਇਹ ਮਹਿਸੂਸ ਕਰ ਰਹੇ ਆ ਵੀ ਇਟਸ ਗੋਇੰਗ ਟੂ ਫਾਰ। ਨਵੀਂ ਇੱਕ ਜਿਹੜੀ ਵਾਸ਼ਿੰਗਟਨ ਪੋਸਟ, ABC ਨਿਊਜ਼, ਇਪਸੋਸ ਦੀ ਜਿਹੜੀ ਪੋਲ ਆਈ ਆ, ਉਹਦੇ ਵਿੱਚ ਕਹਿੰਦੇ ਵੀ ਲਾਰਜ ਨੰਬਰ ਆਫ ਅਮਰੀਕਨਸ ਇਹ ਮੰਨਦੇ ਆ ਵੀ ਉਹ ਡੈਪੂਟੇਸ਼ਨ ਦੇ ਡਰ ਦੇ ਹੇਠਾਂ ਇਸ ਟਾਈਮ ਇੱਥੇ ਜੀਉ ਰਹੇ ਨੇ ਤੇ ਡਿਸਲਾਈਕ ਕਰ ਰਹੇ ਨੇ ਐਡਮਿਨਿਸਟ੍ਰੇਸ਼ਨ ਦੀ ਇਸ ਅਪਰੋਚ ਦੇ ਵਿੱਚ। 13 ਮਹੀਨੇ ਹੋ ਗਏ ਟਰੰਪ ਹੋਣਾ ਦੀ ਦੂਜੀ ਇਸ ਟਰਮ ਸ਼ੁਰੂ ਹੋਇਆ ਨੂੰ,
ਤੇ ਇਸ ਮੌਕੇ ਇਹ ਨਵੀਂ ਪੋਲ ਦੇ ਵਿੱਚ 58% ਲੋਕ ਮੰਨਦੇ ਆ ਵੀ ਐਡਮਿਨਿਸਟ੍ਰੇਸ਼ਨ ਟੂ ਫਾਰ ਜਿਹੜਾ ਉਹ ਜਾ ਰਿਹਾ ਆ ਡਿਪੋਰਟ ਕਰਨ ਦੇ ਲਈ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ। ਕਹਿੰਦੇ ਵੀ ਇਹ ਪਿਛਲੇ ਫਾਲ ਦੀ ਪੋਲ ਦੇ ਨਾਲੋਂ 8 ਪੁਆਇੰਟ ਜਿਹੜੇ ਇਸ ਦੇ ਵਿੱਚ ਵੱਧ ਨੇ, ਤੇ ਕਹਿੰਦੇ ਵੀ ਇਹਦੇ ਇਸੇ ਹੀ ਪੋਲ ਦੇ ਵਿੱਚ 62% ਅਜਿਹੇ ਲੋਕ ਨੇ ਜਿਹੜੇ ਅਪੋਜ਼ ਕਰਦੇ ਨੇ ਆਈਸ ਦੀਆਂ ਜਿਹੜੀਆਂ ਅਗਰੈਸਿਵ ਟੈਕਟਿਕਸ ਆ, ਜਿਸ ਤਰੀਕੇ ਦੇ ਨਾਲ ਇਹ ਲੋਕਾਂ ਦੀ ਧਰੋ ਧਰਾਈ ਜਿਹੜੀ ਆ ਇਸ ਟਾਈਮ ਕਰਦੇ ਆ, ਤੇ ਕਾਫੀ ਜ਼ਿਆਦਾ ਨਾਖੁਸ਼ ਤੇ ਐਂਗਰੀ ਸੀਗੇ, ਅਪਸੈਟ ਤੇ ਐਂਗਰੀ ਸੀਗੇ। ਅੱਧੇ ਤੋਂ ਵੱਧ ਲੋਕ ਇਸ ਪੋਲ ਦੇ ਵਿੱਚ ਮੋਰ ਦੈਨ 50% ਜਾਂ 2 ਸਿਟੀਜ਼ਨਸ ਦੇ ਮਰਨ ਦੀ ਜਿਹੜੀ ਗੱਲ ਆ ਉਹ ਸਾਹਮਣੇ ਜਿਹੜੀ ਉਹ ਆਈ ਆ। ਸੋ ਟਰੰਪ ਹੋਣਾ ਦੀ ਜਿਹੜੀ ਅਪਰੂਵਲ ਰੇਟਿੰਗ ਇਹਨਾਂ ਦੇ ਸਿਗਨੇਚਰ ਕੈਂਪੇਨ ਨੂੰ ਲੈ ਕੇ ਆ, ਉਹ ਇਸ ਪੋਲ ਦੇ ਵਿੱਚ 40% ਤੇ ਜਿਹੜੀ ਉਹ ਜਾ ਪਹੁੰਚੀ ਆ। ਸਾਲ ਪਹਿਲਾਂ ਦੇ ਨਾਲੋਂ ਇਹ ਆਲਰੇਡੀ 10 ਪੁਆਇੰਟ ਜਿਹੜੀ ਉਹ ਥੱਲੇ ਆ ਚੁੱਕੀ ਹੈਗੀ ਆ। ਸੋ ਕਾਫੀ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਓਵਰਆਲ ਦੇਖਿਆ ਜਾਵੇ ਤਾਂ ਉਹਨਾਂ ਦੇ ਵਿਚਾਰਾਂ ਦੇ ਵਿੱਚ ਜਿਹੜੀ ਤਬਦੀਲੀ ਆ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲੈ ਕੇ ਆਈ ਆ। ਸੋ ਲੋਕਾਂ ਨੂੰ ਇਹ ਖਟਾਸ ਜਿਹੜੀ ਉਹ ਕਿਤੇ ਨਾ ਕਿਤੇ ਇਹਨਾਂ ਟੈਕਟਿਕਸ ਤੋਂ ਮਹਿਸੂਸ ਹੋ ਰਹੀ ਹੈਗੀ ਆ ਜੀ। ਤੇ ਆਪਾਂ ਇੱਕ ਹਰਜੋਤ ਸਿੰਘ ਜੀ ਹੋਰ ਛੋਟੀ ਜੀ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫੇਰ ਆਪਣੇ ਨਾਲ ਜੁੜਨ ਜਾ ਰਹੇ ਆ ਊੜਾ ਡੈਟ ਰਿਲੀਫ ਤੋਂ ਨਿਰਮਲ ਮਾਨ ਜੀ। ਉਹਨਾਂ ਦੇ ਨਾਲ ਆਪਾਂ ਕੁਛ ਜਿਹੜੀ ਇਕਨੋਮੀ ਦੀ ਤੇ ਜਿਹੜੇ ਕਰਜ਼ੇ ਨੂੰ ਲੈ ਕੇ ਜਿਹੜੀ ਉਹ ਚਰਚਾ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਇਸ ਮੌਕੇ ਆਪਣੇ ਨਾਲ ਜੁੜ ਚੁੱਕੇ ਨੇ ਨਿਰਮਲ ਮਾਨ ਜੀ ਊੜਾ ਡੈਟ ਰਿਲੀਫ ਦੇ ਵੱਲੋਂ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਬਾਕੀ ਸਾਰਿਆਂ ਨੂੰ ਇੱਕ ਵਾਰ ਸਤਿ ਸ੍ਰੀ ਅਕਾਲ ਨਾਲ ਧੰਨਵਾਦ, ਥੈਂਕ ਯੂ ਜੀ। ਸੋ ਆਪਾਂ ਥੋੜੀ ਜਿਹੀ ਇਕਨੋਮੀ ਦੀ ਗੱਲ ਵੀ ਇਸ ਦੇ ਵਿੱਚ ਨਾਲ ਕਰਾਂਗੇ, ਕੀ ਜਿਹੜੀ ਇਸ ਟਾਈਮ ਸਿਚੁਏਸ਼ਨ ਚੱਲ ਰਹੀ ਆ ਉਸ ਬਾਰੇ ਆਪਾਂ ਕਰਾਂਗੇ। ਪਹਿਲੀ ਟਿੱਪਣੀ ਤੁਹਾਡੀ ਆਪਾਂ ਨਿਰਮਲ ਮਾਨ ਜੀ ਇਸ ਚੀਜ਼ ਤੇ ਵੀ ਲੈਣਾ ਚਾਹੁੰਦੇ ਹਾਂ, ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਆ, ਕੀ ਇਹਦਾ ਕੋਈ ਡੈਟ ਨੂੰ ਲੈ ਕੇ ਜਾਂ ਇਕਨੋਮੀ ਨੂੰ ਲੈ ਕੇ ਤੁਸੀਂ ਅਸਰ ਦੇਖੋਗੇ? ਕਿਸ ਪਾਰਟਿਕੂਲਰ ਫੈਸਲੇ ਦੀ ਗੱਲ ਕਰ ਰਹੇ ਤੁਸੀਂ? ਵੀ ਟੈਰਿਫਸ ਨੂੰ ਜਿਹੜਾ ਉਹਨਾਂ ਨੇ ਰੱਦ ਕਰ ਦਿੱਤਾ, ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਆ ਉਹ ਟੈਰਿਫ ਨਹੀਂ ਲਗਾ ਸਕਦੇ। ਜੀ ਦੇਖੋ, ਓਵਰਆਲ ਇਫੈਕਟ ਜਿਹੜਾ ਅਜੇ ਤੱਕ ਤੇ ਪੈ ਰਿਹਾ, ਕਾਫੀ ਪੈ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਟੈਰਿਫ ਨਹੀਂ ਲਾ ਸਕਦੇ, ਜੇ ਟੈਰਿਫ ਕੈਂਸਲ ਹੋਣਗੇ ਉਹਦਾ ਇਕਨੋਮੀ ਦੇ ਉੱਤੇ ਦੇਖੋ ਪਰ ਹੈਡ ਖਰਚ ਫਰਕ ਤੇ ਪਏਗਾ। ਜੇ ਅੱਜ ਦੀ ਗੱਲ ਕਰੀਏ, ਪਿਛਲੀ 2025 ਤੋਂ ਲੈ ਕੇ ਹੁਣ ਤੱਕ ਔਨ ਐਵਰੇਜ ਹਾਊਸ ਹੋਲਡ ਦੇ ਵਿੱਚ ਜਿਹੜਾ 2025 ਦੇ ਵਿੱਚ ਫਰਕ ਪਿਆ, ਪਰ ਫੈਮਿਲੀ ਦੇ ਤਕਰੀਬਨ $1000 ਦਾ ਐਕਸਟਰਾ ਜਿਹੜਾ ਲੋਡ ਪਿਆ ਸੀ। ਹੁਣ ਇਸ ਸਾਲ ਦੇ ਜੇ ਟੈਰਿਫ ਚੱਲਦੇ ਰਹਿੰਦੇ, ਜਿਹਦੇ ਵਿੱਚ ਤਕਰੀਬਨ 90% ਟੈਰਿਫ ਜਿਹੜਾ ਉਹ ਅਮਰੀਕਨ ਬਿਜ਼ਨਸ ਜਾਂ ਅਮਰੀਕਨ ਕੰਜ਼ਿਊਮਰ ਪੇ ਕਰ ਰਿਹਾ ਸੀ, ਤੇ ਸਿਰਫ ਤਕਰੀਬਨ 10% ਜਿਹੜਾ ਐਕਸਪੋਰਟਰ ਹੀ ਬਾਹਰਲੀ ਕੰਟਰੀ ਤੋਂ ਪੇ ਕਰ ਰਿਹਾ ਸੀ। ਸੋ ਟੈਕਨੀਕਲੀ ਮੇਜਰ ਪਾਰਟ ਆਫ ਟੈਰਿਫ ਜਿਹੜਾ ਯੂਐਸ ਦਾ ਕੰਜ਼ਿਊਮਰ ਹੀ ਪੇ ਕਰਦਾ ਪਿਆ, ਕਿਉਂਕਿ ਜਿਹੜਾ ਬਿਜ਼ਨਸਮੈਨ ਵੀ ਪੇ ਕਰਦਾ ਪਿਆ, ਉਹਨੇ ਵੀ ਉਹ ਕੰਜ਼ਿਊਮਰ ਨੂੰ ਪਾਸ ਕਰਨਾ ਸੀ। ਸੋ ਤਕਰੀਬਨ ਇਸ ਸਾਲ ਦੇ ਐਂਡ ਦੇ ਵਿੱਚ $1300 ਜਿਹੜਾ ਆਲਮੋਸਟ ਕਹੇ ਕਿ ਹਰ ਹਾਊਸ ਹੋਲਡ ਦੇ ਵਿੱਚ ਲਿਟਲ ਓਵਰ $100 ਜਿਹੜੀ ਹੈ ਹਰ ਬੰਦੇ ਨੂੰ ਪੈਣਾ ਹੈ ਟੈਰਿਫ, ਤੇ ਉਹ ਬਚੇਗਾ। ਆਈ ਥਿੰਕ ਕਿ ਲੋਕਾਂ ਕੋਲ ਸਪੈਂਡਿੰਗ ਪਾਵਰ ਜ਼ਿਆਦਾ ਹੋਏਗੀ, ਪਰ ਇੰਨੀ ਜ਼ਿਆਦਾ ਵੀ ਹੈ ਨਹੀਂ ਕਿ ਜਿਹੜਾ ਦਿਨ ਰਾਤ ਦਾ ਫਰਕ ਹੈ। ਸੋ ਟੈਕਨੀਕਲੀ ਡਿਫਰੈਂਸ ਤੇ ਹੈਗਾ, ਪਰ ਨਾਟ ਹਿਊਜ ਡਿਫਰੈਂਸ। ਠੀਕ ਹੈ ਜੀ। ਕਹਿੰਦੇ 70% ਅਮਰੀਕਨ ਹਾਊਸ ਹੋਲਡ ਜਿਹੜੇ ਆ ਉਹਨਾਂ ਕੋਲ ਘੱਟੋ ਘੱਟ 1,05,000 ਦਾ ਡੈਪਟ ਆ, ਚਾਹੇ ਉਹ ਕ੍ਰੈਡਿਟ ਕਾਰਡ ਆ, ਮਾਰਗੇਜ ਆ, ਕਾਰ ਲੋਨ ਆ। 77% ਇਹ ਬਹੁਤ ਵੱਡਾ ਨੰਬਰ ਆ। 77% ਅਮਰੀਕਨਸ ਦੇ ਉੱਤੇ 1 ਲੱਖ ਤੋਂ ਵੱਧ ਦਾ ਜਿਹੜਾ ਉਹ ਕਰਜ਼ਾ। ਸੋ ਇਹ ਕੀ ਸਿਗਨੀਫਾਈ ਕਰਦਾ ਹੈ, ਕੀ ਕਿੱਧਰ ਪਾਸੇ ਵੱਲ ਨੂੰ ਜਾ ਰਹੇ ਆ? ਵੇਖੋ, ਇੱਕ ਤਾਂ ਜਿੱਦਾਂ ਇਹ 'ਚ ਹੁਣ ਗੁੱਡ ਡੈਟ ਵੀ ਹੈਗਾ, ਜਿਹਦੇ 'ਚ ਆਪਾਂ ਘਰਾਂ ਦਾ ਗੱਡੀਆਂ ਦਾ ਕਹੀਏ, ਕਿਉਂਕਿ ਘਰਾਂ 'ਚ ਆਪਾਂ ਰਹਿੰਦੇ ਪਏ ਵਨ ਵੇ ਅਨਦਰ, ਉਹ ਤਾਂ ਇੱਕ ਤਰ੍ਹਾਂ ਦਾ ਗੁੱਡ ਡੈਟ ਹੀ ਹੈਗਾ। ਪਰ ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਦੀ ਜਾਂ ਅਨਸਿਕਿਉਰਡ ਡੈਟ ਦੀ ਗੱਲ ਕਰੀਏ, ਉਹ $1.28 ਟ੍ਰਿਲੀਅਨ ਜਿਹੜਾ ਆਪਾਂ ਪਰ ਹਾਊਸ ਹੋਲਡ ਦੀ ਗੱਲ ਕਰੀਏ, ਤਕਰੀਬਨ $8000 $8000 ਦੇ ਆਸ-ਪਾਸ ਜਿਹੜਾ ਪਰ ਹਾਊਸ ਹੋਲਡ ਤੇ ਸਿਰਫ ਕ੍ਰੈਡਿਟ ਕਾਰਡ ਦਾ ਡੈਟ ਹੈ। 2/3 ਜਿਹੜੀ ਅਪਰੋਕਸੀਮੇਟਲੀ 2/3 ਜਿਹੜੀ ਕਮਿਊਨਿਟੀ ਹੈ, ਦੇ ਆਰ ਈਦਰ ਮਿਨੀਮਮ ਜਾਂ ਆਪਣੀ ਪੇਮੈਂਟਾਂ ਦੇ ਬਿਹਾਈਂਡ ਹੈਗੀ ਹੈ। ਤਾਂ ਡੈਟ ਦਾ ਬਹੁਤ ਵੱਡਾ ਇੰਪੈਕਟ ਹੈ ਇਸ ਟਾਈਮ, ਔਰ ਥਰੂ ਆਊਟ ਇਕਨੋਮੀ, ਔਰ ਥਰੂ ਆਊਟ ਕੰਟਰੀ, ਔਰ ਇਹਦਾ ਇੰਪੈਕਟ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧਣਾ ਪੈਣਾ। ਪਲੱਸ ਜੇ ਆਪਾਂ ਗੱਲ ਕਰੀਏ, ਕਿਉਂਕਿ ਅਸੀਂ ਮੇਨ ਸਟ੍ਰੀਮ 'ਚ ਵੀ ਕੰਮ ਕਰਦੇ ਹਾਂ,
ਓਵਰਆਲ ਜਿਹੜਾ ਇਹਦਾ ਲੌਂਗ ਟਰਮ ਇਫੈਕਟ ਆ, ਜੇ ਆਪਾਂ ਗੱਲ ਕਰੀਏ ਸਟ੍ਰੈਸ ਦੇ ਉੱਤੇ ਜਾਂ ਫੈਮਿਲੀ ਬੌਂਡ ਦੇ ਉੱਤੇ, ਡਿਵੋਰਸ ਰੇਟ ਵੱਧ ਜਾਂਦਾ ਇਹਨਾਂ ਚੀਜ਼ਾਂ ਦੇ ਨਾਲ। ਸੋ ਓਵਰਆਲ ਜਿਹੜਾ ਚਾਹੇ ਉਹ ਗੱਲ ਸਾਡੇ ਫਾਈਨੈਂਸ਼ੀਅਲ ਸਟ੍ਰੈਸ ਤੋਂ ਸ਼ੁਰੂ ਹੁੰਦੀ ਹੈ, ਬਾਅਦ ਚੋਂ ਫਿਜ਼ੀਕਲ ਹੈਲਥ ਤੇ ਇਮੋਸ਼ਨਲ ਸਟ੍ਰੈਸ ਤੇ ਆ ਕੇ ਵੀ ਕਈ ਵਾਰ ਨਿਬੜਦੀ ਹੈ। ਸੋ ਇਟਸ ਕੁਆਇਟ ਬੈਡ। ਆਪਣੇ ਨਿਰਮਲ ਭਾਜੀ ਬਹੁਤ ਸਾਰੀਆਂ ਜਿਹੜੀਆਂ ਡੈਬਟ ਰਿਲੀਫ ਕੰਪਨੀਆਂ ਵੀ ਹੈਗੀਆਂ ਹੋਰ, ਤੁਹਾਨੂੰ ਵੀ 20 ਸਾਲ ਹੋ ਗਏ ਲਗਭਗ ਇਸ ਬਿਜ਼ਨਸ ਦੇ ਵਿੱਚ। ਕਈ ਕਲੇਮ ਕਰਦੇ ਰਹਿੰਦੇ ਵੀ ਅਸੀਂ 60 ਤੋਂ 90% ਤੱਕ ਜਿਹੜਾ ਆ ਡੈਬਟ ਘਟਾ ਦਿੰਦੇ ਆ। ਤੁਹਾਡੇ ਐਕਸਪੀਰੀਅੰਸ ਦੇ ਮੁਤਾਬਕ ਕਿੰਨਾ ਕੁ ਐਵਰੇਜ ਜਿਹੜਾ ਆ ਕਰਜ਼ਾ ਆ ਉਹ ਘਟਾਇਆ ਜਾ ਸਕਦਾ? ਭਾਜੀ ਤਕਰੀਬਨ ਅੱਧਾ ਜਾਂ ਅੱਧੇ ਤੋਂ ਵੱਧ, ਜੇ ਆਪਾਂ ਮੈਜੋਰਿਟੀ ਆਪਾਂ ਗੱਲ ਕਰੀਏ। ਕਈ ਕੇਸਿਸ ਦੇ ਵਿੱਚ ਠੀਕ ਹੈ ਆਪਾਂ 100% ਵੀ ਵਾਕ ਕਰਾ ਦਿੰਦੇ ਹਾਂ, ਪਰ ਆਪਾਂ ਉਹਨੂੰ ਕਾਊਂਟ ਨਹੀਂ ਕਰ ਸਕਦੇ, ਬਿਕੋਜ਼ ਜੇ ਆਪਾਂ ਟੋਟਲ ਔਨ ਲਮਸਮ ਐਵਰੇਜ ਲਈਏ ਤਕਰੀਬਨ ਅੱਧਾ ਜਾਂ ਲਿਟਲ ਓਵਰ ਅੱਧਾ ਜਿਹੜਾ ਆਪਾਂ 50% ਦੇ ਆਸ-ਪਾਸ ਜਿਹੜਾ ਆਪਾਂ ਹਮੇਸ਼ਾ ਜਿਹੜਾ ਘਟਾ ਸਕਦੇ ਹਾਂ। ਪਰ ਉਹਦੇ ਵਿੱਚ ਜੇ ਆਪਾਂ ਲੇਟ ਪੇਮੈਂਟਸ ਤੇ ਜਿਹੜੀਆਂ ਬਾਕੀ ਫੀਸ ਔਰ ਜਿਹੜੇ ਇੰਟਰਸਟ ਫਾਈਨੈਂਸ ਚਾਰजेस ਪੈਣੇ ਹਨ ਓਵਰ ਨੈਕਸਟ 30 40 50 ਇਅਰਸ, ਜੇ ਉਹਨਾਂ ਨੂੰ ਵੀ ਆਪਾਂ ਐਡ ਕਰ ਲਈਏ ਤੇ ਫਿਰ ਲੱਗਦਾ ਕਿ ਹਾਂ ਵੀ 80% 90% ਘਟਦਾ ਪਿਆ। ਪਰ ਜੇ ਆਪਾਂ ਸਿਰਫ ਜਿਹੜਾ ਆਊਟਸਟੈਂਡਿੰਗ ਐਸੈਟ ਬੈਲੈਂਸ ਹੈਗਾ ਉਹਦੀ ਗੱਲ ਕਰੀਏ ਤਕਰੀਬਨ 50%। ਅੱਛਾ, ਤੁਸੀਂ ਅਕਸਰ ਗੱਲ ਕਰਦੇ ਆ ਅਨਸਿਕਿਉਰਡ ਡੈਟ ਦੀ, ਥੋੜੀ ਐਗਜ਼ਾਮਪਲਸ ਦਿਓ। ਇੱਕ ਤਾਂ ਚਲੋ ਆਪਾਂ ਨੂੰ ਪਤਾ ਵੀ ਕ੍ਰੈਡਿਟ ਕਾਰਡ ਆ, ਇਸ ਤੋਂ ਇਲਾਵਾ ਹੋਰ ਕਿਹੜੇ ਅਨਸਿਕਿਉਰਡ ਜਿਹੜੇ ਉਹ ਡੈਟ ਹੁੰਦੇ ਆ? ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਉਸ ਦੇ ਅੰਡਰ ਆਉਂਦੇ ਆ। ਜੀ ਬਿਲਕੁਲ, ਇਹਦੇ ਚ ਮਲਟੀਪਲ ਚੀਜ਼ਾਂ ਨੇ, ਖਾਸ ਕਰਕੇ ਜਿਹਦੇ ਚ ਆਪਾਂ ਬਿਲਕੁਲ ਕ੍ਰੈਡਿਟ ਕਾਰਡ ਜਿਹੜਾ ਸਭ ਤੋਂ ਲਾਰਜ ਅਮਾਉਂਟ ਜਿਹੜਾ ਡੈਟ ਹੁੰਦਾ ਕ੍ਰੈਡਿਟ ਕਾਰਡ ਦਾ ਹੁੰਦਾ, ਤਾਂ ਅਸੀਂ ਬੇਸਿਕਲੀ ਕ੍ਰੈਡਿਟ ਕਾਰਡ ਦੀ ਗੱਲ ਕਰਦੇ ਹਾਂ। ਜਿਹੜਾ ਅਜੇ ਤੱਕ ਹੈ ਨਹੀਂ, ਹਰਜੋਤ ਭਾਜੀ ਇਹਨੂੰ ਥੋੜੀ ਜਿਹੀ ਪੈਰਵਾਈ ਕਰਨਗੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਮੈਡੀਕਲ ਦਾ ਜਿਹੜਾ, ਕਿਉਂਕਿ ਲੋਕਾਂ ਦੇ ਕੋਈ ਇੰਸ਼ੋਰੈਂਸ ਹੈਗੀ ਹੀ, ਸਾਰਿਆਂ ਕੋਈ ਵਾਵਾ ਕੇਅਰ ਹੈਗੀ, ਹੁਣ ਇੰਸ਼ੋਰੈਂਸ ਬੰਦ ਹੋ ਜਾਣੀ ਹੈ। ਸੋ ਜਦੋਂ ਵੀ ਤੁਸੀਂ ਐਮਰਜੈਂਸੀ ਜਾਂਦੇ ਹੋ, ਜਿਹੜਾ $2000 ਦਾ ਪ੍ਰੋਸੀਜਰ ਹੁੰਦਾ, ਕਈ ਵਾਰ ਉਹ 2 ਲੱਖ ਦਾ ਪ੍ਰੋਸੀਜਰ ਕਰ ਦਿੰਦੇ ਨੇ। ਸੋ ਮੈਡੀਕਲ ਡੈਟ ਹੈ ਉਹ ਕਾਫੀ ਅਜੇ ਆਉਣਾ ਸ਼ੁਰੂ ਨਹੀਂ ਹੋਇਆ, ਪਰ ਆਉਣ ਵਾਲੇ ਟਾਈਮ 'ਚ ਦੁਬਾਰਾ ਫਿਰ ਸ਼ੁਰੂ ਹੋ ਜਾਣਾ। ਫਿਰ ਤੁਹਾਡੇ ਬਿਜ਼ਨਸ ਡੈਟਸ ਨੇ, ਤੁਹਾਡੀ ਕੋਈ ਬਿਜ਼ਨਸ ਕਰਦੇ ਪਏ ਹੋ, ਤੁਸੀਂ ਲੀਜ਼ ਲਈ ਹੋਈ ਜਾਂ ਘਰ ਦੀ ਲੀਜ਼ ਦੀ ਆਊਟਸਟੈਂਡਿੰਗ ਲੀਜ਼ ਆ, ਤੁਸੀਂ ਇੱਥੋਂ ਘਰ ਛੱਡਣਾ ਪਿਆ ਜਾਂ ਤੁਹਾਨੂੰ ਆਫਿਸ ਛੱਡਣਾ ਪਿਆ, ਉਹ ਡੈਟ ਤੁਹਾਡਾ ਕਵਰ ਹੋ ਜਾਂਦਾ। ਕੋਈ ਕਿਸੇ ਤਰ੍ਹਾਂ ਦਾ ਬਿਜ਼ਨਸ ਹੈ, ਗੱਡੀ ਜਾਂ ਤੁਹਾਡਾ ਗੱਡੀ ਜਾਂ ਇਕੁਇਪਮੈਂਟ ਹੈ ਕੋਈ ਤੁਹਾਡੇ ਬਿਜ਼ਨਸ ਦਾ ਜਾਂ ਪਰਸਨਲ ਹੈ, ਪਰ ਜਿੰਨਾ ਚਿਰ ਤੁਹਾਡੇ ਕੋਲ ਗੱਡੀ ਜਾਂ ਇਕੁਇਪਮੈਂਟ ਹੈਗਾ ਉਹ ਤਾਂ ਅਸੀਂ ਸੈਟਲ ਨਹੀਂ ਕਰ ਸਕਦੇ। ਪਰ ਇੱਕ ਵਾਰੀ ਜਦੋਂ ਤੁਸੀਂ, ਕਈ ਵਾਰ ਹੁੰਦਾ ਗੱਡੀ ਟੋਟਲ ਹੋ ਗਈ ਜਾਂ ਰੀਪੋ ਹੋ ਗਈ, ਤੁਸੀਂ ਪੇਮੈਂਟ ਨਹੀਂ ਦੇ ਸਕੇ ਕੋਈ ਫਾਈਨੈਂਸ਼ੀਅਲ ਸਿਚੁਏਸ਼ਨ ਕਰਕੇ, ਉਸ ਦੌਰਾਨ ਕੀ ਹੁੰਦਾ ਕਿ ਜਿਹੜਾ ਆਊਟਸਟੈਂਡਿੰਗ ਜਿਹੜਾ ਬੈਲੈਂਸ ਹੁੰਦਾ, ਗੱਡੀ ਵੀ ਤੁਹਾਡੇ ਕੋਲ ਨਹੀਂ ਹੁੰਦੀ ਜਾਂ ਤੁਹਾਡੇ ਕੋਲ ਇਕੁਇਪਮੈਂਟ ਨਹੀਂ ਹੁੰਦਾ, ਔਰ ਆਊਟਸਟੈਂਡਿੰਗ ਬੈਲੈਂਸ ਵੀ ਤੁਹਾਡੇ ਉੱਤੇ ਉਹ ਦੁਬਾਰਾ ਕਲੈਕਸ਼ਨ ਪਾਈ ਜਾਂਦੇ ਨੇ। ਸੋ ਉਦਾਂ ਦਾ ਡੈਟ ਜਿਹੜਾ ਉਹਨੂੰ ਵੀ ਇੱਕ ਲਾਰਜ ਅਮਾਉਂਟ ਦੇ ਵਿੱਚ ਆਪਾਂ ਸੈਟਲ ਕਰ ਸਕਦੇ ਹਾਂ। ਹੋਰ ਤੁਹਾਡੀ ਜਿਹਦਾ ਕਿਹਾ ਡਾਕਟਰਸ ਦੀ ਤੇ ਲਾਇਰਸ ਦੀ ਕਿਸੇ ਤਰ੍ਹਾਂ ਦੀ ਆਊਟਸਟੈਂਡਿੰਗ ਫੀਸ, ਪੇਡੇ ਲੋਨਸ ਵੀ ਆ ਜਾਂਦੇ ਇਹਦੇ ਅੰਡਰ। ਜੀ ਦੁਬਾਰਾ ਬੋਲੋ। ਪੇਡੇ ਲੋਨਸ ਵਗੈਰਾ ਇਹ ਵੀ ਆ ਜਾਂਦੇ ਆ, ਕੋਰਟ ਦੀਆਂ ਪੇਡੇ ਲੋਨ ਆ ਜਾਂਦੇ ਨੇ, ਪੇਡੇ ਲੋਨ ਵੀ ਆਉਂਦੇ ਨੇ, ਪੇਡੇ ਲੋਨ ਆਉਂਦੇ ਨੇ। ਪਰ ਜਨਰਲੀ ਆਪਣੀ ਕਮਿਊਨਿਟੀ ਦੇ ਵਿੱਚ ਪੇਡੇ ਲੋਨ ਜਿਹੜਾ ਉਹ ਬਹੁਤ ਵੱਡਾ ਪ੍ਰੋਬਲਮ ਨਹੀਂ ਹੈਗੀ, ਖਾਸ ਕਰਕੇ ਆਪਣੀ ਇੰਡੀਅਨ ਕਮਿਊਨਿਟੀ, ਪੰਜਾਬੀ ਭਾਈਚਾਰੇ 'ਚ ਇੰਨੀ ਵੱਡਾ ਇਸ਼ੂ ਨਹੀਂ ਹੈਗਾ। ਇਹ ਜਨਰਲੀ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਇਮੀਗ੍ਰੈਂਟਸ ਬਾਕੀ ਜਿੱਦਾਂ ਜੀ ਐਗਜ਼ੈਕਟਲੀ ਆਪਣੀ ਕਮਿਊਨਿਟੀ 'ਚ ਇੰਨਾ ਵੱਡਾ ਇਸ਼ੂ ਨਹੀਂ ਹੈਗਾ। ਇੱਕ ਜਿਹੜਾ ਹੁਣ ਨਵਾਂ ਕਨਸੈਪਟ ਜਿਹਾ ਚੱਲਿਆ ਆ ਵੀ ਬਾਏ ਨਾਓ ਪੇ ਲੇਟਰ, ਉਹ ਕਲਾਰਨਾ ਵਰਗੀ ਆ, ਫਰਮ ਵਰਗੀ ਹੈ, ਇਹ ਵੀ ਬੜੇ ਲੋਕ ਨੇ ਪੈਸੇ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਖਰੀਦੋ ਫਰੋਖਤ ਜਿਹੜੀ ਉਹ ਕਰਵਾ ਕੇ ਬੇਸਿਕਲੀ ਆਪਣੇ ਡੈਟ ਦੇ ਅੰਡਰ ਹੀ ਆ ਜਾਂਦੇ ਆ। ਬਿਲਕੁਲ, ਇਹ ਵੀ ਟੋਟਲੀ ਇਹ 'ਚ ਵੀ ਮੋਸਟਲੀ ਅਨਸਿਕਿਉਰਡ ਡੈਟ ਆ ਜਾਂਦੇ ਨੇ। ਕਈ ਵਾਰ ਕੀ ਹੁੰਦਾ ਕਿ ਤੁਸੀਂ ਚੀਜ਼ ਲੈ ਲਈ, ਫਰਨੀਚਰ ਲੈ ਰਿਹਾ, ਔਰ ਉਹਦੇ ਬਾਅਦ ਤੁਸੀਂ ਪੇ ਕੀਤਾ, ਵੈਸੇ ਹੈ ਤਾਂ ਸਿਕਿਉਰ ਹੀ ਹੈ ਫਰਨੀਚਰ ਦੇ ਨਾਲ, ਪਰ ਫਰਨੀਚਰ ਕੋਈ ਲੈਣ ਨਹੀਂ ਆਉਂਦਾ। ਸੋ ਮੋਸਟ ਆਫ ਦੈਟ ਆਲਸੋ ਫਾਲਸ ਇਨ ਅੰਡਰ ਅਨਸਿਕਿਉਰਡ ਡੈਟ। ਤੁਸੀਂ ਇਦਾਂ ਨਾ ਕਿਹਾ ਕਰੋ ਲੋਕਾਂ ਨੇ ਲੈ ਕੇ ਰੱਖ ਲੈਣੇ, ਵੀ ਚੱਕਣ ਨਹੀਂ ਆਉਂਦੇ ਬਾਅਦ ਦੇ ਵਿੱਚ। ਗੱਲ ਇਹ ਆ ਵੀ ਅੱਜ ਕੱਲ ਕੰਮ ਕਸੂਤਾ ਆ, ਸਖਤੀ ਜਿਹੜੀ ਉਹ ਬਹੁਤ ਆ ਹਰ ਇੱਕ ਪਾਸਿਓਂ, ਕਿਉਂਕਿ ਜਦੋਂ ਅੱਜ ਨਹੀਂ ਤਾਂ ਤੁਹਾਡੇ ਆਉਣ ਵਾਲੇ ਭਵਿੱਖ ਦੇ ਉੱਤੇ ਤਾਂ ਇਸ ਦਾ ਜਿਹੜਾ ਅਸਰ ਪੈਣਾ ਹੀ ਪੈਣਾ। ਉਹ ਤੁਹਾਡੀ ਕ੍ਰੈਡਿਟ ਰਿਪੋਰਟਸ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਨਜ਼ਰ ਜਿਹੜੀ ਉਹ ਆਉਣੀ ਆ। ਸੋ ਤੁਹਾਡੇ ਤੁਸੀਂ ਕਿੱਦਾਂ ਫਿਰ ਹੈਲਪ ਕਰ ਸਕਦੇ ਆ, ਕਿੱਥੇ ਤੁਹਾਨੂੰ ਕਾਲ ਕਰਨੀ ਆ, ਕੀ ਪ੍ਰੋਸੀਜਰ ਜਿਹੜਾ ਉਹ ਹੋਊਗਾ? ਦੇਖੋ ਜਨਰਲੀ ਰਾਜਕਰਨ ਹੁੰਦਾ ਕੀ ਹੈ ਕਿ ਆਪਾਂ ਜਦੋਂ ਵੀ ਮਿਨੀਮਮ ਪੇਮੈਂਟ ਦੇ ਦਿੰਦੇ, ਸਟਰਕਚਰ ਸਿਸਟਮ ਦੇ ਇਦਾਂ ਬਣਿਆ ਹੋਇਆ ਕਿ ਬੰਦਾ ਲੱਗਦਾ ਕਿ ਚਲੋ ਜੀ ਆਪਣੀਆਂ ਬਾਕੀ ਮਿਨੀਮਮ ਪੇਮੈਂਟਸ ਜਾਂ ਮੰਥਲੀ ਖਰਚੇ ਜਾ ਰਹੇ ਨੇ, ਜੇ ਘਰ ਦੀਆਂ ਮੌਰਗੇਜ, ਬਿਜਲੀ ਦੇ ਬਿੱਲ, ਪਾਣੀ ਦੇ, ਉਹਦੇ ਨਾਲ ਹੀ ਆਪਾਂ ਕ੍ਰੈਡਿਟ ਕਾਰਡ ਦੀ ਪੇਮੈਂਟਸ ਵੀ ਐਡ ਕਰ ਦਿੰਦੇ ਹਾਂ, ਉਹਨੂੰ ਇੱਕ ਤਰ੍ਹਾਂ ਦਾ ਮੰਥਲੀ ਐਕਸਪੈਂਸ ਬਣਾ ਦਿੰਦੇ ਹਾਂ। ਪਰ ਹੁੰਦਾ ਕੀ ਹੈ ਕਿ ਉਹ ਕਈ ਇਦਾਂ ਦੇ ਕਸਟਮਰ ਨੇ ਸਾਡੇ, ਕਈ 8-12 ਸਾਲ ਬਾਅਦ ਸਾਡੇ ਕੋਲ ਵਾਪਸ ਆਏ ਨੇ, ਔਰ ਕ੍ਰੈਡਿਟ ਕਾਰਡ ਦਾ ਡੈਟ ਜਿਹੜਾ ਉਹਨਾਂ ਦਾ 12 ਸਾਲ ਪਹਿਲਾਂ ਹੀ ਉਹ ਤੋਂ ਜ਼ਿਆਦਾ ਹੋ ਚੁੱਕਿਆ। ਸੋ ਅਸੀਂ ਇਹ ਕਰ ਸਕਦੇ, ਜਦੋਂ ਵੀ ਤੁਸੀਂ ਕਾਲ ਕਰਦੇ ਹੋ, ਕਈ ਵਾਰ
ਕਸਟਮਰ ਨੂੰ ਜਿਹੜਾ ਵੀ ਕਲਾਇੰਟ ਹੁੰਦਾ ਸਾਨੂੰ ਉਹਨਾਂ ਨੂੰ ਕੰਸਰਨ ਹੁੰਦਾ ਕਿ ਸਾਡਾ ਕ੍ਰੈਡਿਟ ਨਾ ਖਰਾਬ ਹੋ ਜਾਏ, ਸਾਡੇ ਹੋਰ ਇਸ਼ੂ ਨਾ ਹੋ ਜਾਣ। ਤੁਹਾਡੇ ਜਿਹੜੇ ਵੀ ਫਿਊਚਰ ਪਲਾਨਸ ਹੈਗੇ ਨੇ ਤੁਸੀਂ ਗੱਡੀ, ਕਿਉਂਕਿ ਆਪਸ਼ਨਸ ਨੇ, ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀਜ਼ ਨੇ, ਮਲਟੀਪਲ ਤਰ੍ਹਾਂ ਦੀਆਂ 7, 11, 13 ਕਿ ਅਸੀਂ ਕ੍ਰੈਡਿਟ ਖਰਾਬ ਨਹੀਂ ਕਰਨਾ ਚਾਹੁੰਦੇ, ਅਸੀਂ ਆਹ ਨਹੀਂ ਕਰਨਾ ਚਾਹੁੰਦੇ, ਜੋ ਵੀ ਕੰਸਰਨਸ ਹੈਗੇ ਨੇ ਤੁਸੀਂ ਕਾਲ ਕਰ ਲਓ। ਔਰ ਜਿੰਨੇ ਵੀ ਆਪਸ਼ਨਸ ਨੇ, ਚਾਹੇ ਬੈਂਕਰਪਸੀ ਹੈ, ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਸਾਰਾ ਸਾਡਾ ਕਿਹੜਾ ਸਟਾਫ ਹੈ ਤੁਹਾਡੇ ਨਾਲ ਰਿਵਿਊ ਕਰਦਾ। ਔਰ ਵਨਸ ਯੂ ਪਿਕ ਦ ਸੋਲੂਸ਼ਨ ਜਿਹੜਾ ਤੁਹਾਨੂੰ ਠੀਕ ਲੱਗਦਾ, ਉਹਦੇ ਬਾਅਦ ਉਹਦੀਆਂ ਤੁਸੀਂ ਜੇ ਮੰਨ ਲਓ ਕਿ ਸੈਟਲਮੈਂਟ ਪਿਕ ਕੀਤਾ ਜਾਂ ਕੰਸੋਲੀਡੇਸ਼ਨ ਪਿਕ ਕੀਤਾ, ਤੁਹਾਡੀ ਮੰਥਲੀ ਮਿਨੀਮਮ ਪੇਮੈਂਟਾਂ ਬਣਦੀਆਂ ਨੇ, ਤੁਸੀਂ ਉਹਨੂੰ ਜੇ ਆਪਾਂ ਰਿਟੇਨ ਕਰੋ ਤੇ ਵਿਦ ਇਨ ਐਨੀਵੇਅਰ ਬਿਟਵੀਨ 6 months to 4 years ਅਸੀਂ ਤੁਹਾਡਾ ਜਿਹੜਾ ਕਰਜ਼ਾ ਅੱਧੇ ਤੋਂ ਵੱਧ ਮਾਫ ਕਰਾ ਸਕਦੇ ਹਾਂ ਔਰ ਤੁਹਾਡੀ ਜਿਹੜੀ ਲਾਈਫ ਹੈ ਉਹ ਬੈਕ ਔਨ ਟਰੈਕ ਲਿਆ ਸਕਦੇ ਹਾਂ। ਜਨਰਲੀ ਕੀ ਹੈ ਕਿ ਇਸ ਟਾਈਮ ਇਕਨੋਮੀ ਕਾਫੀ ਖਰਾਬ ਹੈ ਔਰ ਅੱਗੋਂ ਵੀ ਅਨਫੋਰਚੂਨੇਟਲੀ ਸਿਚੁਏਸ਼ਨ ਇੰਨੀ ਕੋਈ ਚੰਗੀ ਨਜ਼ਰ ਹੁੰਦੀ ਨਹੀਂ ਆ ਰਹੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਇਸ ਦੌਰਾਨ ਆਪਣਾ ਫਾਈਨੈਂਸ਼ੀਅਲ ਸਿਚੁਏਸ਼ਨ ਆਪਾਂ ਬੈਟਰ ਕਰ ਲਈਏ, ਇਸ ਤੋਂ ਪਹਿਲਾਂ ਕਿ ਇਕਨੋਮੀ ਰਿਕਵਰ ਕਰੇ, ਆਪਾਂ ਵੀ ਰਿਕਵਰ ਕਰ ਸਕਦੇ ਹਾਂ। ਸੋ ਅਸੀਂ ਤੁਹਾਡੇ ਕਰਜ਼ੇ ਚੋਂ ਨਿਕਲਣ ਜਿਹੜਾ ਮੇਨ ਮਕਸਦ ਹੈ, ਇਟਸ ਨਾਟ ਇਨਵੈਸਟਮੈਂਟ। ਕਈ ਵਾਰ ਤੁਹਾਨੂੰ ਕਾਲ ਕਹਿੰਦੇ ਕਿ ਤੁਸੀਂ ਕਿ ਅੱਧੇ ਤੋਂ ਵੱਧ ਬਚਾ ਦਿੰਦੇ ਆ, ਡੈਫੀਨਿਟਲੀ ਬਚ ਜਾਂਦੇ ਨੇ, ਪਰ ਆਪਣਾ ਮਕਸਦ ਇਹ ਹੈ ਨਹੀਂ ਕਿ ਤੁਹਾਨੂੰ ਇਹ ਪੈਸੇ ਡਬਲ ਕਰਕੇ ਦੇਣੇ ਨੇ। ਮਕਸਦ ਇਹ ਹੈ ਕਿ ਜਿਹੜਾ ਤੁਹਾਡਾ ਮਿਨੀਮਮ ਪੇਮੈਂਟਾਂ ਦੇ ਵਿੱਚ ਹਰ ਮਹੀਨੇ hundreds of thousands of dollars ਜਿਹੜੇ ਵੇਸਟ ਹੁੰਦੇ ਪਏ ਨੇ, ਉਹਨੂੰ ਆਪਾਂ ਉਸ ਲੀਕੇਜ ਨੂੰ ਰੋਕੀਏ ਔਰ ਤੁਹਾਨੂੰ ਕਰਜ਼ੇ ਚੋਂ ਬਾਹਰ ਕੱਢੀਏ। ਅੱਛਾ, ਜਦੋਂ ਲੋਕ ਇਹ ਸੋਚਦੇ ਆ, ਉਹਨਾਂ ਦੇ ਮਨ 'ਚ ਹਰ ਇੱਕ 'ਚ ਹਰਜੋਤ ਸਿੰਘ ਜੀ, ਨਿਰਮਲ ਭਾਜੀ, ਇਹ ਆਉਂਦਾ ਆ ਵੀ ਅੱਛਾ ਹੁਣ ਆਪਾਂ ਨੂੰ ਜੇ ਅੱਧਾ ਤੋਂ ਕਰਜ਼ਾ ਮਾਫ ਹੋ ਜਾਣਾ ਵੀ ਸਾਨੂੰ ਹੁਣ ਕੁਝ ਦੇਣਾ ਨਹੀਂ ਪੈਣਾ। ਇਹ ਮਨ ਦੇ ਵਿੱਚ ਲੋਕਾਂ ਦੇ ਜਿਹੜਾ ਉਹ ਡੈਫੀਨੇਟਲੀ ਆਉਣ ਲੱਗ ਜਾਂਦਾ ਆ ਕਿ ਫਿਰ ਵੀ ਜਿਹੜੀਆਂ ਪੇਮੈਂਟਸ ਆ ਜਾਂ ਕੁਛ ਆ ਉਹ ਤੁਹਾਨੂੰ ਦੇਣਾ ਪੈਂਦਾ ਆ। ਤੁਹਾਡੀ ਫੀਸ ਇੱਕ ਵੱਖਰੀ ਚੀਜ਼ ਆ, ਪਰ ਫਿਰ ਵੀ ਜਿਨ੍ਹਾਂ ਦੇ ਨਾਲ ਇਹ ਡੈਟ ਸੈਟਲ ਕਰਨਾ ਆ, ਕੀ ਉਹਨਾਂ ਨੂੰ ਕੁਛ ਨਾ ਕੁਛ ਫਿਰ ਵੀ ਮਹੀਨੇ ਦਰ ਮਹੀਨੇ ਜਾਂਦਾ ਰਹਿਣਾ ਹੈ? ਜੀ ਜੀ ਬਿਲਕੁਲ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਥੈਂਕ ਯੂ ਫॉर ਆਸਕਿੰਗ ਦੈਟ। ਚੱਕਰ ਕੀ ਹੁੰਦਾ ਹੈ ਕਿ ਦੇਖੋ ਜਿਹੜਾ ਤੁਹਾਡਾ ਆਫ ਕੋਰਸ ਅੱਧਾ, ਜੇ ਮੰਨ ਲਓ ਅੱਧਾ ਜਾਂ ਅੱਧਾ ਵੀ ਮਾਫ ਕਰ ਲਾ, ਫੋਰ ਐਗਜ਼ਾਮਪਲ ਲੈ ਲੈਣੇ ਕਿ ਤੁਹਾਡਾ $1,00,000 ਦਾ ਕਰਜ਼ਾ ਹੀ 50,000 ਮਾਫ ਹੋ ਗਿਆ, ਹੁਣ ਜਿਹੜਾ 50,000 ਉਹਦੀ ਕਿਸ਼ਤਾਂ ਦੇਣੀਆਂ ਪੈਣੀਆਂ ਨੇ ਔਰ ਅਸੀਂ ਅਪਫਰੰਟ ਪੈਸੇ ਪੂਰਾ ਐਜ਼ ਸੱਚ ਜਿਹੜੀ ਸੈਟਲਮੈਂਟ ਕੰਪਨੀ ਉਹ ਅਪਫਰੰਟ ਪੈਸਾ ਕੋਈ ਨਹੀਂ ਲੈਂਦੀ। ਅਸੀਂ ਇੱਕ ਤੁਹਾਡਾ ਟਰਸਟ ਜਿਹੜਾ ਅਕਾਊਂਟ ਸੈਟਅਪ ਕਰ ਦਿੰਦੇ ਵਿਚ ਇਜ਼ ਲਾਈਕ ਐਨ ਐਸਕਰੋ ਅਕਾਊਂਟ, ਥਰਡ ਪਾਰਟੀ ਅਕਾਊਂਟ ਤੁਹਾਡਾ ਹੈਗਾ, ਜਿਹਦੇ ਵਿੱਚ ਤੁਸੀਂ ਕੀ ਕਰਦੇ ਹੋ ਕਿ ਤੁਹਾਡੇ ਜਿਹੜੇ ਪੈਸੇ ਪੈ ਰਹੇ, ਜਿਹੜੇ ਵੀ ਤੁਹਾਡੀ ਮਿਨੀਮਮ ਪੇਮੈਂਟ ਜੋ ਵੀ ਤੁਸੀਂ ਸੈਟਅਪ ਕੀਤੀ, ਜਿਹੜੀ ਤੁਸੀਂ ਅਫੋਰਡ ਕਰ ਸਕਦੇ ਹੋ, ਉਹ ਜਾਂਦੀ ਰਹਿੰਦੀ ਹੈ। ਔਰ ਉਹ ਪੇਮੈਂਟ ਜਿਹੜਾ ਉਹਦਾ ਬੈਂਕ ਹੈ, ਉਹ ਤੁਹਾਡਾ ਜਿਹੜਾ ਵੀ ਕਲਾਇੰਟ ਹੈ ਉਹਦਾ ਪਾਰਟਿਕੂਲਰ ਉਹਦਾ ਇਖਤਿਆਰ ਹੁੰਦਾ। ਸੋ ਅਸੀਂ ਉਸ ਪੈਸੇ ਨੂੰ ਛੇੜ ਨਹੀਂ ਸਕਦੇ ਵਿਦਆਊਟ ਯੋਰ ਆਥੋਰਾਈਜੇਸ਼ਨ। ਸੋ ਕਰਦੇ ਕੀ ਕਿ ਜਦੋਂ ਵੀ ਸਾਨੂੰ ਲਮਸਮ ਮੰਨ ਲਓ ਕਿ ਚੇਜ਼ ਦੀਆਂ $5 million ਦੀ ਸੈਟਲਮੈਂਟਸ ਮਿਲਦੀਆਂ, ਹੁਣ ਜਿੰਨੇ ਵੀ ਚੇਜ਼ ਦੇ ਅਕਾਊਂਟ ਹੈਗੇ ਨੇ, ਉਹ ਜਿੰਨੇ ਵੀ ਸਾਡੇ ਕਲਾਇੰਟ ਨੇ, ਉਹਨਾਂ ਦੇ ਅਕਾਊਂਟ ਜਿੰਨੇ ਵੀ ਮਿਨੀਮਮ ਪੈਸੇ ਪਏ ਨੇ, ਉਹਨੂੰ ਆਪਾਂ ਕੱਢ ਕੇ ਸਾਰਿਆਂ ਨੂੰ ਇਕੱਠਾ ਪੂਲਿੰਗ ਕਰਕੇ ਤੇ ਆਪਾਂ ਸੈਟਲ ਕਰ ਲੈਂਦੇ ਹਾਂ। ਸੋ ਜੇ ਤੁਹਾਡੇ ਅਕਾਊਂਟ ਦੇ ਵਿੱਚ ਜਿਹੜਾ ਤੁਹਾਡਾ ਟਰਸਟ ਅਕਾਊਂਟ ਉਹਦੇ ਵਿੱਚ ਪੈਸੇ ਪਏ ਹੋਣਗੇ ਤਾਂ ਹੀ ਆਪਾਂ ਸੈਟਲਮੈਂਟ ਲੈ ਸਕਦੇ ਹਾਂ। ਜੇ ਸੈਟਲਮੈਂਟ ਪੈਸੇ ਨਹੀਂ ਪਏ ਹੁੰਦੇ ਤੇ ਐਕਚੁਅਲੀ ਬੈਂਕ ਵੀ ਪੈਸੇ ਨਹੀਂ ਦਿੰਦਾ ਔਰ ਕਈ ਵਾਰ ਸੈਟਲਮੈਂਟ ਨਹੀਂ ਦਿੰਦਾ। ਔਰ ਕਈ ਵਾਰ ਏਦਾਂ ਹੁੰਦਾ ਕਿ ਅਸੀਂ ਸੈਟਲਮੈਂਟ ਲੈ ਵੀ ਲਈ ਬੈਂਕ ਤੋਂ ਆਰਗਿਊ ਕਰਕੇ ਔਰ ਉਹਨਾਂ ਦੇ ਕੋਲ ਪੈਸੇ ਨਾ ਹੋ ਸਕੇ ਔਰ ਪੇਮੈਂਟ ਨਾ ਕਰ ਸਕੇ ਡਾਊਨ ਦਾ ਰੋਡ, ਉਹਦੇ ਵਿੱਚ ਪ੍ਰੋਬਲਮ ਕੀ ਹੁੰਦੀ, ਜਿਹੜੀ ਸੈਟਲਮੈਂਟ ਮਿਲੀ ਹੁੰਦੀ ਉਹ ਵਾਇਡ ਹੋ ਜਾਂਦੀ ਹੈ, ਜਿਹੜੇ ਪੈਸੇ ਦਿੱਤੇ ਨੇ ਉਹ ਵੀ ਖਰਾਬ ਹੋ ਜਾਂਦੇ ਨੇ। ਸੋ ਜਿਹੜੇ ਪੈਸੇ ਪਏ ਨੇ, ਜਿਹੜੀ ਐਸਕਰੋ ਅਕਾਊਂਟ ਕੀਤਾ, ਉਹ ਕਸਟਮਰ ਦੀ ਸਿਕਿਉਰਿਟੀ ਤੇ ਸੇਫਟੀ ਵਾਸਤੇ ਕੀਤਾ ਕਿ ਅਸੀਂ ਡਾਇਰੈਕਟਲੀ ਉਹਨਾਂ ਦੇ ਪੈਸੇ ਟੈਪ ਨਾ ਕਰ ਸਕੀਏ ਔਰ ਉਹਨਾਂ ਨੂੰ ਬੈਸਟ ਤੋਂ ਬੈਸਟ ਸੈਟਲਮੈਂਟ ਜਿਹੜੀ ਹੈ ਉਹ ਲੈ ਸਕੀਏ। ਉਹਦੇ ਚ ਐਗਜ਼ੈਕਟਲੀ ਡਾਇਰੈਕਟਲੀ ਇਨਵੋਲਵਮੈਂਟ ਸਾਡੀ ਕੋਈ ਨਹੀਂ ਹੈਗੀ। ਔਰ ਜਿਹੜੀ ਆਪਾਂ ਗੱਲ ਕੀਤੀ ਕਿ ਅਪ ਟੂ ਅੱਧੇ ਤੋਂ ਵੱਧ ਪੈਸੇ ਬਚ ਸਕਦੇ ਨੇ, ਉਹਦੇ ਚ ਤੁਹਾਡੀਆਂ ਲੇਟ ਪੇਮੈਂਟਸ, ਤੁਹਾਡੀਆਂ ਫੀਸ ਜਿਹੜੀਆਂ ਦੇਣੀਆਂ ਨੇ, ਜਿਹੜੇ ਤੁਹਾਡੇ ਉਹਨਾਂ ਨਾਲ ਬੈਂਕ ਨੂੰ ਪੈਸੇ ਕਰਨੇ ਔਰ ਸਾਡੀਆਂ ਸਾਰੀਆਂ ਫੀਸ ਪਾ ਕੇ ਔਰ ਐਵਰੀ ਸਿੰਗਲ ਕੇਸ ਇਜ਼ ਲਾਇਰਡ ਬੈਕ। ਤੁਹਾਡਾ ਜਿਹੜੀ ਸੈਟਲਮੈਂਟ ਹੈ ਉਹ ਨੈਗੋਸ਼ੀਏਸ਼ਨ ਲਾਇਰਸ ਦੇ ਥਰੂ ਹੁੰਦੀ ਹੈ। ਸੋ ਸਾਰਾ ਕੁਝ ਪੇ ਕਰਕੇ ਵੀ ਆਫਟਰ ਦੈਟ ਸਾਡੀ ਫੀਸ ਪੇ ਕਰਕੇ, ਲਾਇਰ ਦੀ ਫੀਸ ਪੇ ਕਰਕੇ, ਸਭ ਕੁਝ ਪੇ ਕਰਕੇ ਯੂ ਸਟਿਲ ਸੇ ਅੱਧੇ ਤੋਂ ਵੱਧ ਜਿਹੜੇ ਪੈਸੇ ਨਹੀਂ ਬਚਾ ਸਕਦੇ ਹੋ। ਜੀ, ਤੇ ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ ਨਿਰਮਲ ਮਾਨ ਜੀ। ਜੀ ਨੰਬਰ ਹੈ 888 888 9914 888 888 9914 ਔਰ ਵੈਬਸਾਈਟ ਹੈ ura.org OORAA.org। ਇੱਕ ਗੱਲ ਮੈਂ ਜਾਂਦਾ ਲਾਸਟ ਕਰਾਂਗੇ, ਤੁਹਾਡੀ ਕੌਨਫੀਡੈਂਸ਼ਲੀ 100% ਹੈਗੀ ਹੈ। ਜੇ ਕੋਈ ਵੀ ਕਾਲ ਕਰਨੀ ਤੁਸੀਂ ਬਿਲਕੁਲ ਬੇਬਾਕ ਹੋ ਕੇ ਆਪਣੀ ਖੁੱਲੇ ਦਿਲ ਨਾਲ ਕਰੋ ਕਿ ਤੁਹਾਡੇ ਕੀ ਪਲਾਨ ਨੇ, ਕੀ ਕੀਤਾ ਜਾ ਸਕਦਾ ਔਰ ਤੁਹਾਡਾ ਜਿਹੜਾ ਸਟਾਫ ਹੈ ਸਾਡਾ ਉਸ ਹਿਸਾਬ ਨਾਲ ਤੁਹਾਨੂੰ ਪਲਾਨ ਬਣਾ ਕੇ ਦੇਗਾ ਔਰ ਕਰਜ਼ੇ 'ਚ ਬਾਹਰ ਕੱਢੇਗਾ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਤੇ ਜਾਂਦੇ ਰਾਜਕਰਮਵੀਰ ਸਿੰਘ ਜੀ, ਨਿਰਮਲ ਭਾਜੀ ਗੱਲ ਕਰਦੇ ਸੀ ਡੈਫਿਸਿਟ ਦੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਡੈਫਿਸਿਟ ਕੱਲਾ ਆਮ ਲੋਕਾਂ ਦਾ ਨਹੀਂ, ਸਕੂਲ ਡਿਸਟ੍ਰਿਕਟ ਦਾ ਵੀ ਹੋ ਗਿਆ। ਇਹਨਾਂ ਦੇ ਲਾਗੇ ਹੈਗਾ ਲੌਂਗ ਬੀਚ ਯੂਨੀਫਾਈਡ ਸਕੂਲ ਬੋਰਡ, ਉਹਨਾਂ ਨੇ 600 EMPLOYEES ਅੱਜ ਲੇ ਆਫ ਕੀਤੇ ਆ। 10,000 ਦੇ ਕਰੀਬ ਟੋਟਲ EMPLOYEES ਆ। ਕਹਿੰਦੇ ਸਾਡਾ ਘਾਟਾ ਬਹੁਤ ਪੈ ਰਿਹਾ ਤੇ ਹੁਣ ਦੇਖੋ ਟੀਚਰਾਂ ਦੀ ਵੀ ਛੁੱਟੀ ਹੋ ਰਹੀ ਹੈਗੀ। ਥੋੜੇ ਦਿਨ ਪਹਿਲਾਂ ਹੀ ਨਿਊਜ਼ ਕੀਤੀ ਸੀ ਹਰਜੋਤ ਸਿੰਘ ਜੀ, ਇੱਕ ਵਾਰੀ ਫੇਰ ਦੁਹਰਾ ਦਿੰਦੇ ਉਹ ਗੱਲ ਨੂੰ ਵੀ ਕੈਲਮੈਟਰਸ ਦੀ ਰਿਪੋਰਟ ਸੀਗੀ ਵੀ ਉਹਨਾਂ ਨੇ ਦੱਸਿਆ ਵੀ ਜਿਹੜੇ ਸਕੂਲ ਡਿਸਟ੍ਰਿਕਟ ਆ ਉਹ ਵੇਕੈਂਸੀਜ਼ ਇਸ ਲਈ ਨਹੀਂ ਭਰ ਰਹੇ
ਇੱਕ ਤਾਂ ਇਹ ਆ ਵੀ ਉਹ ਕਰਤੂਤੀ ਬੰਦੇ ਉਹਨਾਂ ਦੇ ਨਾਲ ਜਿਹੜੇ ਉਹ ਸ਼ਾਮਲ ਹੋ ਗਏ ਆ, ਬੱਚਿਆਂ ਦੇ ਨਾਲ ਜਾਂ ਹੋਰ ਸੈਕਸ਼ੂਅਲ ਅਸੌਲਟ ਵਾਲੇ ਉਹ ਵੱਡੇ ਜਿਹੜੇ ਉਹਨਾਂ ਨੂੰ ਦੇਣੇ ਪਏ ਆ ਹਰਜਾਨੇ, ਤੇ ਉਹਦੇ ਕਰਕੇ ਲਾਸੂਟ ਜਿਹੜੇ ਆ ਉਹਦੇ ਵਿੱਚ ਉਹਨਾਂ ਨੂੰ ਸੈਟਲਮੈਂਟਾਂ ਕਰਨੀਆਂ ਪਈਆਂ, ਤੇ ਹੁਣ ਮਿਲੀਅਨ ਡਾਲਰ ਤੋਂ ਵੱਧ ਕਹਿੰਦੇ ਸਾਲਾਨਾ ਖਰਚਾ ਜਿਹੜਾ ਪ੍ਰੀਮੀਅਮ ਦਾ ਹੀ ਉਹਨਾਂ ਦਾ ਵੱਧ ਚੁੱਕਾ ਆ। ਸੋ ਇਹ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆ ਉਹ ਇਸ ਟਾਈਮ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਉਹ ਬਣੀਆਂ ਪਈਆਂ ਆ। ਸੋ ਨਜ਼ਰ ਜਿਹੜੀ ਉਹ ਰੱਖਣੀ ਚਾਹੀਦੀ ਆ। ਸੋ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਵੀ ਸਾਡੇ ਵੱਲੋਂ ਇਹ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਸਾਰਿਆਂ ਨੂੰ ਹਰ ਇੱਕ ਪਾਸਿਓਂ ਜਿਹੜੀ ਉਹ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਸੋ ਅੱਜ ਦਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਹੀ ਜਿਹੜਾ ਹੁਣ ਸਮਾਪਤ ਹੈ, ਤੇ ਇਜਾਜ਼ਤ ਜਿਹੜੀ ਉਹ ਆਪਾਂ ਲਵਾਂਗੇ ਤੇ ਮਿਲਦੇ ਹਾਂ ਫਿਰ ਅਗਲੀ ਵਾਰ। ਧੰਨਵਾਦ ਨਿਰਮਲ ਭਾਜੀ ਤੁਹਾਨੂੰ ਵੀ, ਹਰਜੋਤ ਜੀ ਤੁਹਾਨੂੰ ਵੀ, ਤੇ ਸਾਰੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।